ਕਿ ਜਿਹੜੇ ਪੰਜਾਬ ਦੇ ਯੋਧੇ ਸੀ ਜਿਨ੍ਹਾਂ ਨੇ ਅੰਗਰੇਜ਼ਾਂ ਦੇ ਖਿਲਾਫ ਪਹਿਲੇ ਦਿਨ ਤੋਂ ਜੰਗ ਲੜੀ, ਉਹਨਾਂ ਸਾਰਿਆਂ ਨੂੰ ਭੁਲਾ ਕੇ ਸਾਰੀ ਆਜ਼ਾਦੀ ਦੀ ਜਿਹੜੀ ਕਹਾਣੀ ਆ ਉਹ ਗਾਂਧੀ ਦੇ ਪੇਟੇ ਪਾਤੀ ਵੀ ਗਾਂਧੀ ਨੇ ਚਰਖਾ ਚਲਾ ਕੇ ਜੀ ਲੈ ਆਂਦੀ। ਤੇ ਫਿਰ ਜਿਹੜੇ ਇਸ ਮੁਲਕ ਦੇ ਵਿੱਚ ਚੰਦਰ ਸ਼ੇਖਰ ਆਜ਼ਾਦ ਵਰਗੇ, ਸੁਭਾਸ਼ ਚੰਦਰ ਬੋਸ ਵਰਗੇ, ਆਜ਼ਾਦ ਹਿੰਦ ਫੌਜ ਵਾਲੇ ਜਾਂ ਹੋਰ ਲੋਕ ਜਿਹੜੇ ਲੜੇ, ਉਹ ਫਿਰ ਕਿਹੜੇ ਕਾਹਦੇ ਲਈ ਲੜਦੇ ਰਹੇ? ਸਮਝ ਨਹੀਂ ਆਈ ਹੈਗੀ ਵੀ ਗਾਂਧੀ ਐਡਾ ਕਿੱਡਾ ਕੁ ਮਹਾਨ ਹੋ ਗਿਆ ਵੀ ਬਾਕੀ ਸਾਰੇ ਭਾਰਤ ਦੇ ਲੋਕ ਜ਼ੀਰੋ ਨੇ, ਕੱਲਾ ਗਾਂਧੀ ਹੀਰੋ। ਹੁਣ ਜਦੋਂ ਆਪਾਂ ਕਹਿੰਦੇ ਆ ਨਾ ਵੀ 93% ਕੁਰਬਾਨੀਆਂ, ਇਹਦਾ ਮਤਲਬ ਇਹ ਆ ਕਿ ਬਾਕੀ ਸਾਰੇ ਭਾਰਤ ਨੇ 7% ਤੰਗ ਕੀਤਾ ਗੋਰਿਆਂ ਨੂੰ। 93% ਅਸੀਂ ਆਜ਼ਾਦੀ ਲੈਣ ਲਈ ਗੋਰਿਆਂ ਦੀ ਯਹੀ ਤਹੀ ਦੇਈ ਰੱਖੀ। ਤੇ ਜਦੋਂ ਪਾਈ ਆਈ ਆਜ਼ਾਦੀ, ਫਿਰ ਉਹ ਕਹਿੰਦੇ ਬਈ ਹਮੀ ਨੇ ਖੂਨ ਦੇकर खिलाया गुलशन को, जब बहार आई तो कहते हैं तुम्हारा काम क्या है। ਕਹਿੰਦੇ ਤੁਸੀਂ ਕੀ ਕੀਤਾ? तो 1947 ਤੋਂ ਬਾਅਦ ਕੱਲਾ ਗਾਂਧੀ ਲਾਈ ਰੱਖਿਆ ਤੇ ਮਾਰਿਆ ਵੀ ਇਹਨਾਂ ਨੇ। ਆ ਜਿਹੜਾ ਅੱਜ ਕੱਲ ਰਾਜ ਭਾਗ ਆ, ਮੋਦੀ ਹੋਣਾ ਨੇ, ਵਾਜਪਾਈ ਹੋਣਾ ਨੇ, ਅਮਿਤ ਸ਼ਾਹ ਹੋਣਾ ਨੇ, ਅਡਵਾਨੀ ਹੋਣਾ ਨੇ, RSS ਨੇ, ਭਾਗਵੇਂ ਬ੍ਰਿਗੇਡ ਨੇ, ਇਹਨਾਂ ਨੇ ਗਾਂਧੀ ਮਾਰ ਛੱਡਿਆ। ਸਿੱਖਾਂ ਨੂੰ ਮਾਰਨਾ ਚਾਹੀਦਾ ਸੀ। ਕਿਉਂ ਮਾਰਨਾ ਚਾਹੀਦਾ ਸੀ? ਕਿਉਂਕਿ 1947 ਤੋਂ ਪਹਿਲਾਂ ਸਭ ਤੋਂ ਸੌਹਾਂ ਕਦੇ ਸੀਸਗੰਜ ਗੁਰਦੁਆਰੇ ਖੜ ਕੇ, ਕਦੇ ਕਿਤੇ ਝੂਠੀਆਂ ਸੌਹਾਂ ਖਾ ਕੇ ਸਿੱਖਾਂ ਨੂੰ ਪਚੜਾ ਲਿਆ, ਭਰਮਾ ਲਿਆ, ਆਪ ਮਰ ਕੇ ਖੜਾ ਛੁਡਾ ਗਿਆ ਤੇ ਸਾਨੂੰ ਇਹਨਾਂ ਜਮਦੂਤਾਂ ਦੇ ਪੇਸ਼ ਪੈ ਗਏ। ਸਾਡੀ ਕੌਮ ਦੇ ਆਗੂ ਵਿਚਾਰੇ ਭੋਲੇ ਪੰਛੀ ਜਿਹੜੇ ਇਹਨਾਂ ਦੇ ਟਰੈਪ ਵਿੱਚ ਫਸ ਗਏ, ਭਰੋਸਾ ਕਰ ਬੈਠੇ, ਉਹ ਅੱਜ ਤੱਕ ਸਾਡੀ ਕੌਮ ਉਹਨਾਂ ਨੂੰ ਮਾੜਾ ਬੋਲਦੀ। ਇਸ ਮੁਲਕ ਦੇ ਹਾਕਮਾਂ ਲਈ ਸਿੱਖ ਚਾਹੇ ਸਾਰੇ ਦਾ ਸਾਰਾ ਵੱਢਿਆ ਖਤਮ ਹੋ ਜੇ, ਮਰ ਜਵੇ, ਨਿੱਕੀ ਜੀ ਮਾਮੂਲੀ ਗੱਲ ਲਈ ਵੀ ਉਹ ਕਹਿੰਦੇ ਆ ਤੁਹਾਡਾ ਲਹੂ ਪੀਣਾ। ਕਿ ਦੇਖੋ ਅੱਜ ਸੋਸ਼ਲ ਮੀਡੀਆ ਦਾ ਜ਼ਮਾਨਾ, ਪਰ ਕੰਟਰੋਲ ਕਿੰਨਾ ਦਾ? ਗਾਂਧੀ ਚੇਤੇ ਆ ਸਾਡੇ ਨਿਆਣਿਆਂ ਦੇ, ਦੁਸਹਿਰਾ ਚੇਤੇ ਆ ਸਾਡੇ ਨਿਆਣਿਆਂ ਦੇ। ਉਹ ਭਾਈ ਗਾਂਧੀ ਵਾਲਿਆਂ ਦਾ, ਦੁਸਹਿਰਾ ਦੁਸਹਿਰੇ ਵਾਲਿਆਂ ਦਾ, ਆਪਾਂ ਵਿੱਚੋਂ ਕੀ ਲੈਣਾ? TV 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਿਹਾ ਹੈ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘਮਾਣ ਫਤਿਹ ਅਰਜ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਗਾਂਧੀ ਦਾ ਜਨਮ ਦਿਹਾੜਾ ਮਨਾਇਆ ਗਿਆ ਤੇ ਨਾਲੇ ਇੱਥੇ ਭਾਰਤ ਵਿੱਚ ਦੁਸਹਿਰੇ ਦਾ ਦਿਨ ਵੀ ਸੀਗਾ। ਪਿਛਲੇ ਕਈ ਦਿਨਾਂ ਤੋਂ ਇਹਨਾਂ ਦੋਨਾਂ ਦਿਹਾੜਿਆਂ ਦੀ ਚਰਚਾ ਹੋ ਰਹੀ ਸੀ, ਕਿਉਂਕਿ ਭਾਰਤ ਵਿੱਚ ਜਾਂ ਜਿੱਥੇ ਵੀ ਭਾਰਤ ਦੇ ਲੋਕ ਰਹਿੰਦੇ ਆ ਉਹ ਇਹਨਾਂ ਦਿਨਾਂ ਨੂੰ ਸੈਲੀਬ੍ਰੇਟ ਕਰਦੇ ਆ, ਮਨਾਉਂਦੇ। ਪਰ ਸਾਡੀ ਕੌਮ ਦੇ ਲਈ ਅੱਜ ਦਾ ਦਿਨ 2 ਅਕਤੂਬਰ ਦਾ ਦਿਨ ਇਸ ਗੱਲ ਲਈ ਜ਼ਿਆਦਾ ਅਹਿਮ ਹੈ ਕਿ ਸਾਡੇ ਸਤਿਕਾਰਯੋਗ ਯੋਧੇ ਜੁਝਾਰੂ ਵੀਰ ਕਰਮਜੀਤ ਸਿੰਘ ਸਨਾਮ ਨੇ 2 ਅਕਤੂਬਰ ਨੂੰ 1986 ਦੇ ਵਿੱਚ ਦਿੱਲੀ ਦੇ ਰਾਜਘਾਟ ਦੇ ਵਿੱਚ, ਜਿੱਥੇ ਇਹ ਗਾਂਧੀ ਨੂੰ ਦੇਣ ਜਾਂਦੇ ਆ ਸ਼ਰਧਾਂਜਲੀਆਂ, ਉੱਥੇ ਰਾਜੀਵ ਗਾਂਧੀ ਨੇ ਆਉਣਾ ਸੀਗਾ, ਉਹਨੂੰ ਪਹਿਲਾਂ ਹੀ ਪਤਾ ਸੀ। ਤੇ ਸਨਾਮ ਤੋਂ ਇਹ ਨੌਜਵਾਨ ਕਰਮਜੀਤ ਸਿੰਘ ਉੱਥੇ ਕਈ ਦਿਨ ਪਹਿਲਾਂ ਲੁੱਕ ਕੇ ਬਹਿ ਗਿਆ ਤੇ 2 ਅਕਤੂਬਰ ਨੂੰ ਜਦੋਂ ਇਹ ਪਹੁੰਚਿਆ ਰਾਜੀਵ ਗਾਂਧੀ, ਉਹਨੂੰ ਗੋਲੀ ਮਾਰੀ, ਪਰ ਉਹਦੀ ਕਿਸਮਤ ਚੰਗੀ ਸੀ, ਉਹ ਬਚ ਗਿਆ। ਸਾਡੀ ਕੌਮ ਲਈ ਇਹ ਇਤਿਹਾਸ ਜ਼ਿਆਦਾ ਜ਼ਰੂਰੀ ਆ। ਇਸ ਕਰਕੇ ਨਹੀਂ ਕਿ ਕੋਈ ਹਿੰਸਾ ਚੰਗੀ ਆ, ਹਿੰਸਾ ਮਾੜੀ ਆ, ਇਹ ਚੱਕਰਾਂ 'ਚ ਨਹੀਂ। ਗੱਲ ਇਹ ਹੈ ਕਿ ਕਿਵੇਂ ਇੱਕ ਸਿੱਖਾਂ ਦਾ ਉਹ ਨੌਜਵਾਨ ਜਿਹਦੀ ਉਮਰ ਕੁਝ ਬਣਨ ਦੀ ਸੀ, ਨੌਜਵਾਨ ਬੱਚੇ ਦੇ ਦਿਮਾਗ ਵਿੱਚ ਸੁਪਨੇ ਹੁੰਦੇ ਆ ਕਿ ਮੈਂ ਆਪਦੇ ਮਾਪਿਆਂ ਦਾ, ਆਪਦੇ ਸਮਾਜ ਦਾ ਨਾਂ ਉੱਚਾ ਕਰਾਂ, ਮੈਂ ਆਪਣੇ ਪਰਿਵਾਰ ਦੇ ਲਈ, ਆਪਦੇ ਕੌਮ ਦੇ ਲਈ, ਆਪਦੇ ਮੁਲਕ ਦੇ ਲਈ ਕੁਝ ਕਰਾਂ। ਤੇ ਉਸ ਉਮਰ ਦੇ ਵਿੱਚ ਇੱਕ ਨੌਜਵਾਨ ਮੁੰਡਾ ਹਥਿਆਰ ਲੱਭਦਾ ਫਿਰੇ ਤੇ ਕਹਿੰਦਾ ਫਿਰੇ ਵੀ ਯਾਰ ਮੇਰਾ ਜੇ ਤੁਸੀਂ ਸਾਥ ਦਿਓ ਤੇ ਮੈਂ ਕੌਮ ਦਾ ਬੜਾ ਵੱਡਾ ਕਾਰਜ ਕਰ ਸਕਦਾ। ਦਰਬਾਰ ਸਾਹਿਬ ਵੀ ਆਇਆ ਸੀ, ਪਰ ਇੱਥੇ ਉਸ ਟਾਈਮ ਉਹਦਾ ਕਿਸੇ ਨੇ ਭਰੋਸਾ ਨਹੀਂ ਕੀਤਾ, ਯਕੀਨ ਨਹੀਂ ਕੀਤਾ। ਤੇ ਜਦੋਂ 2 ਅਕਤੂਬਰ ਨੂੰ ਇਹ ਭਾਣਾ ਵਾਪਰ ਗਿਆ, 2 ਅਕਤੂਬਰ 1986 ਨੂੰ ਗੋਲੀ ਚੱਲੀ, ਪਰ ਰਾਜੀਵ ਗਾਂਧੀ ਸਾਫ਼ ਬਚ ਗਿਆ। ਬਾਅਦ ਵਿੱਚ ਕਰਮਜੀਤ ਸਿੰਘ ਸਨਾਮ ਦੀਆਂ ਫੋਟੋਆਂ ਅਗਲੇ ਦਿਨ ਅਖਬਾਰਾਂ 'ਚ ਛਪੀਆਂ। ਇੱਕ ਕਲੀਨ ਸ਼ੇਵਡ ਨੌਜਵਾਨ ਜਿਹਨੂੰ ਕਈ ਦਿਨਾਂ ਦਾ, ਕਿਉਂਕਿ ਉੱਥੇ ਬੇਆਰਾਮੀ ਕੱਟੀ, ਕਈ ਦਿਨ ਤੰਗ ਰਿਹਾ,
ਮੱਖੀ ਮੱਛਰ ਤੇ ਹੋਰ ਬੜੇ ਜ਼ਹਿਰੀਲੇ ਜਾਨਵਰ ਉੱਥੇ ਝਾੜੀਆਂ 'ਚ ਕਈ ਦਿਨ ਲੁਕਣਾ ਪਿਆ। ਤੇ ਪਾਣੀ ਦੀ ਇੱਕ ਬੋਤਲ ਤੇ ਭੁੱਜੇ ਛੋਲੇ ਉਹ ਲੈ ਕੇ ਉੱਥੇ ਵਿਚਾਰਾ ਬੈਠਾ ਰਿਹਾ। ਇਹ ਸਾਰਾ ਜਫਰ ਜਾਲਣ ਤੋਂ ਬਾਅਦ ਜਦੋਂ ਗ੍ਰਿਫਤਾਰੀ ਹੋਈ, ਇੱਕ ਤਾਂ ਕਈ ਦਿਨਾਂ ਦਾ ਊਂ ਭੰਨਿਆ ਹੋਇਆ, ਦੂਜਾ ਮੌਕੇ ਦੇ ਉੱਤੇ ਜਦੋਂ ਜਿਸ ਟਾਰਗੇਟ ਨੂੰ, ਜਿਸ ਨਿਸ਼ਾਨੇ ਨੂੰ ਲੈ ਕੇ ਉੱਥੇ ਬੈਠਾ ਸੀ, ਉਹ ਪੂਰਾ ਨਹੀਂ ਹੋਇਆ ਸੀ। ਸੋ ਕਾਫੀ ਉਸ ਮੌਕੇ ਜਿਹੜੀਆਂ ਫੋਟੋਆਂ ਅਖਬਾਰਾਂ 'ਚ ਛਪੀਆਂ, ਉਹ ਦੇਖਣ ਤੋਂ ਬਾਅਦ ਪੂਰੀ ਕੌਮ ਦੇ ਵਿੱਚ ਇਹ ਭਾਵਨਾ ਗਈ ਕਿ ਆ ਭਾਰਤ ਦਾ ਨਿਜ਼ਾਮ, ਆ ਇੰਦਰਾ ਤੇ ਰਾਜੀਵ ਗਾਂਧੀ ਵਰਗਿਆਂ ਦਾ ਭਾਰਤ, ਜਿੱਥੇ ਸਾਡੇ ਭੋਲੇ ਭਾਲੇ ਨੌਜਵਾਨ, ਜਿਨ੍ਹਾਂ ਦੀ ਦ੍ਰਿੜਤਾ, ਜਿਨ੍ਹਾਂ ਦੀ ਸੂਰਮਗਤੀ, ਜਿਨ੍ਹਾਂ ਦੀ ਜਾਂਬਾਜ਼ੀ, ਜਿਨ੍ਹਾਂ ਦੀ ਦਲੇਰੀ, ਜਿਨ੍ਹਾਂ ਦੀ ਕਮਿਟਮੈਂਟ ਇੰਨੀ ਜ਼ਿਆਦਾ ਵੱਡੀ ਆ ਕਿ ਅੱਜ ਉਹ ਹੱਥਾਂ 'ਚ ਹਥਿਆਰ ਲੈ ਕੇ ਮੁਲਕ ਦੇ ਪ੍ਰਧਾਨ ਮੰਤਰੀਆਂ ਮਗਰ, ਮੁਲਕ ਦੇ ਵੱਡੇ ਵੱਡੇ ਅਧਿਕਾਰੀਆਂ ਮਗਰ ਤੁਰੇ ਫਿਰਦੇ ਆ। ਇੱਥੇ ਲਿਆ ਕੇ ਖੜਾ ਕਰਤਾ ਸਾਡੀ ਕੌਮ ਦੀ ਜਵਾਨੀ ਨੂੰ ਇਸ ਮੁਲਕ ਦੇ ਗੰਦੇ ਨਿਜ਼ਾਮ ਨੇ। ਸੋ ਜਿਹੜਾ 2 ਅਕਤੂਬਰ 1986 ਦਾ ਦਿਹਾੜਾ ਹੈ, ਇਹਦਾ ਇਤਿਹਾਸ ਸਾਡੇ ਲਈ, ਗਾਂਧੀ ਵਾਲਾ ਜਿਹੜਾ ਇਤਿਹਾਸ ਆ, ਉਹ ਤਾਂ ਸਾਰੇ ਮੁਲਕ ਦੇ ਜਵਾਕਾਂ ਨੂੰ ਦੇ ਤੇਰੇ ਦੀ ਲੈ ਤੇਰੇ ਦੀ ਪਿਛਲੇ ਕਈ ਸਾਲਾਂ ਤੋਂ ਪੜ੍ਹਾਈ ਜਾਂਦੇ ਆ ਕਿ ਉਹ ਰਾਸ਼ਟਰਪਿਤਾ ਸੀ, ਉਹ ਫਲਾਨਾ ਸੀ। ਹੋਵੇਗਾ ਭਾਈ, ਸਾਨੂੰ ਤਾਂ ਇਹ ਵੀ ਰਾਂਝਾ ਹੈ ਪੰਜਾਬ ਨੂੰ ਕਿ ਜਿਹੜੇ ਪੰਜਾਬ ਦੇ ਯੋਧੇ ਸੀ, ਜਿਨ੍ਹਾਂ ਨੇ ਅੰਗਰੇਜ਼ਾਂ ਦੇ ਖਿਲਾਫ ਪਹਿਲੇ ਦਿਨ ਤੋਂ ਜੰਗ ਲੜੀ, ਉਹਨਾਂ ਸਾਰਿਆਂ ਨੂੰ ਭੁਲਾ ਕੇ ਸਾਰੀ ਆਜ਼ਾਦੀ ਦੀ ਜਿਹੜੀ ਕਹਾਣੀ ਆ, ਉਹ ਗਾਂਧੀ ਦੇ ਪੇਟੇ ਪਾਤੀ ਵੀ ਗਾਂਧੀ ਨੇ ਚਰਖਾ ਚਲਾ ਕੇ ਜੀ ਲੈ ਆਂਦੀ। ਤੇ ਫਿਰ ਜਿਹੜੇ ਇਸ ਮੁਲਕ ਦੇ ਵਿੱਚ ਚੰਦਰ ਸ਼ੇਖਰ ਆਜ਼ਾਦ ਵਰਗੇ, ਸੁਭਾਸ਼ ਚੰਦਰ ਬੋਸ ਵਰਗੇ ਆਜ਼ਾਦ ਹਿੰਦ ਫੌਜ ਵਾਲੇ ਜਾਂ ਹੋਰ ਲੋਕ ਜਿਹੜੇ ਲੜੇ, ਉਹ ਫਿਰ ਕਿਹੜੇ ਕਾਹਦੇ ਲਈ ਲੜਦੇ ਰਹੇ? ਉਹ ਕਿਹੜੇ ਕੇਸਾਂ 'ਚ ਅੰਗਰੇਜ਼ ਨੂੰ ਇੰਨਾ ਜ਼ਿਆਦਾ ਚਾਹੀਦੇ ਸੀ, ਵਾਂਟਡ ਸੀ ਸਰਕਾਰ ਲਈ? ਵੀ ਸਮਝ ਨਹੀਂ ਆਈ ਹੈਗੀ ਵੀ ਗਾਂਧੀ ਐਡਾ ਕਿੱਡਾ ਕੁ ਮਹਾਨ ਹੋ ਗਿਆ ਵੀ ਬਾਕੀ ਸਾਰੇ ਭਾਰਤ ਦੇ ਲੋਕ ਜ਼ੀਰੋ ਨੇ, ਕੱਲਾ ਗਾਂਧੀ ਹੀਰੋ। ਇਸ ਮਾਮਲੇ ਦੇ ਉੱਤੇ ਬੱਬੂ ਮਾਨ ਦਾ ਇੱਕ ਗੀਤ ਵੀ ਬੜਾ ਚਰਚਿਤ ਰਿਹਾ, ਬਈ ਭਗਤ ਸਿੰਘ ਆ ਗਿਆ, ਸਰਾਭਾ ਕਿੱਥੇ ਰਹਿ ਗਿਆ, ਸਾਰੀ ਆਜ਼ਾਦੀ ਕੱਲਾ ਗਾਂਧੀ ਤਾਂ ਨਹੀਂ ਲੈ ਗਿਆ। ਹੁਣ ਇਹ ਗੱਲ ਤਾਂ ਹੈ ਕਿ ਗਾਂਧੀ ਦੀਆਂ ਜਿਹੜੀਆਂ ਹੈਗੀਆਂ ਗੱਲਾਂ ਬਾਤਾਂ, ਧਰਨੇ ਮੁਜ਼ਾਹਰੇ ਜਾਂ ਸ਼ਾਂਤੀ ਮਾਰਚ, ਜੋ ਵੀ ਕੁਝ ਕੀਤਾ ਉਹਨੇ, ਅਸੀਂ ਨਹੀਂ ਕਹਿੰਦੇ ਹੈਗੇ ਵੀ ਉਹਦੀ ਗੱਲ ਨਾ ਕਰੋ, ਪਰ ਜਿਹੜੇ ਇਸ ਮੁਲਕ ਲਈ ਲੜੇ, ਸਭ ਤੋਂ ਪਹਿਲਾਂ ਤਾਂ ਜਦੋਂ ਭਾਰਤ ਦੇ ਸਾਰੇ ਦੇ ਵਿੱਚ ਅੰਗਰੇਜ਼ਾਂ ਦਾ ਰਾਜ ਹੋ ਚੁੱਕਿਆ ਸੀ, ਪੰਜਾਬ ਆਜ਼ਾਦ ਸੀ, ਇੱਥੇ ਖਾਲਸਾ ਰਾਜ ਮਹਾਰਾਜਾ ਰਣਜੀਤ ਸਿੰਘ ਤੋਂ ਬਾਅਦ ਤੱਕਰ, ਪਰ ਸਾਰੇ ਭਾਰਤ ਦੇ ਲੋਕਾਂ ਦਾ ਜ਼ੋਰ ਲੱਗਿਆ ਪਿਆ ਸੀ ਵੀ ਪੰਜਾਬ ਨੂੰ ਵੀ ਹਰਾਉਣਾ, ਪੰਜਾਬ ਵੀ ਸਾਡੇ ਵਰਗਾ ਬਣੇ। ਤੋਂ ਸਾਰੇ ਭਾਰਤ ਦੇ ਜਿੰਨੇ ਵੀ ਰਾਜੇ ਰਜਵਾੜੇ ਸੀ, ਇਹਨਾਂ ਨੇ ਅੰਗਰੇਜ਼ ਦਾ ਸਾਥ ਦਿੱਤਾ। ਆ ਇੱਥੇ ਸਾਡੇ ਪੰਜਾਬ 'ਚ ਨਾਲੇ ਵਾਲੇ ਪਾਸੇ ਕਾਲਿਆਂ ਵਾਲਾ ਖੂਹ ਆ। ਕਾਲੇ ਕੌਣ ਸੀ? ਕਾਲੇ ਉਹੀ ਭਾਰਤੀ ਫੌਜੀ ਸੀ ਜਿਹੜੇ ਅੰਗਰੇਜ਼ ਦੇ ਨਾਲ ਰਲ ਕੇ ਪੰਜਾਬ ਦੇ ਵਿੱਚ ਇੱਥੇ ਸਾਡੇ ਖਿਲਾਫ ਲੜਨ ਆਏ ਤੇ ਸਾਡੇ ਜਿਹੜਾ ਸਿੱਖ ਰਾਜ ਸੀ, ਲਾਹੌਰ ਦਰਬਾਰ ਖਾਲਸਾ ਰਾਜ, ਇਹਨੂੰ ਖਤਮ ਕਰਾਉਣ ਦੇ ਲਈ ਜੋ ਕੁਝ ਕੀਤਾ ਆਪਣੇ ਸਾਰਿਆਂ ਦੇ ਸਾਹਮਣੇ। ਡੋਗਰਿਆਂ ਨੇ ਕੀ ਕੀਤਾ, ਪੂਰਬੀਆਂ ਬਾਹਮਣਾਂ ਨੇ ਕੀ ਕੀਤਾ, ਉਹ ਸਾਰਾ ਇਤਿਹਾਸ ਆਪਾਂ ਰੋਜ਼ ਚਰਚਾ ਕਰਦੇ ਹਾਂ। ਉਸ ਤੋਂ ਬਾਅਦ ਚ 1849 ਦੇ ਵਿੱਚ ਜਦੋਂ ਸਿੱਖ ਰਾਜ ਖਤਮ ਹੋ ਜਾਂਦਾ ਹੈ, ਜਿਹੜੇ ਆਪਸ ਵਿੱਚ ਇਕੱਠੇ ਹੋ ਕੇ ਲੜਨ ਆਏ ਸੀ ਪੰਜਾਬ ਦਾ ਸਿੱਖ ਰਾਜ ਖਤਮ ਕਰਨ, ਪੂਰਬੀਏ ਤੇ ਹੋਰ ਭਾਰਤੀ ਰਾਜੇ, ਦੇਸੀ ਰਿਆਸਤਾਂ ਤੇ ਨਾਲੇ ਅੰਗਰੇਜ਼, ਇਹ ਆਪਸ ਵਿੱਚ ਹੀ ਲੜ ਪਏ 8 ਸਾਲ ਬਾਅਦ 1857 ਦੇ ਵਿੱਚ। 1849 ਤੋਂ 8 ਸਾਲ ਬਾਅਦ ਜਿਹੜੇ ਲੋਕ ਪੰਜਾਬ ਦੇ ਉੱਤੇ ਚੜ੍ਹਾਈ ਕਰਕੇ ਆਏ ਸੀ, ਉਹ ਆਪਸ ਵਿੱਚ ਹੀ ਜੁੰਡਮ ਜੁੰਡੀ ਹੋ ਗਏ। ਤਾਂ ਉਸ ਮੌਕੇ ਰਾਜਨੀਤੀ ਦੀ ਜਾਂ ਕੂਟਨੀਤੀ ਦੀ ਮੰਗ ਇਹ ਹੈ ਕਿ ਪੰਜਾਬ ਵਾਲੇ ਫਿਰ ਸਿੱਖ ਬਹਿ ਕੇ ਤਮਾਸ਼ਾ ਦੇਖਣ। ਜਿਹੜੇ ਲੋਕ ਇਕੱਠੇ ਹੋ ਕੇ ਤੁਹਾਡਾ ਰਾਜ ਭਾਗ ਖਤਮ ਕਰਨ ਆਏ, ਜੇ ਆਪਸ ਵਿੱਚ ਹੀ ਜੁੰਡਮ ਜੁੰਡੀ ਹੋ ਰਹੇ ਨੇ, ਤੇ ਫਿਰ ਤੁਸੀਂ ਕਿਸੇ ਧਿਰ ਦਾ ਸਾਥ ਦੇਣਾ ਕਾਹਤੋਂ ਆ? ਪਰ 1857 ਦੇ ਇਸ ਰੰਡੀ ਰੋਣੇ ਨੂੰ, ਜਿਹਨੂੰ ਇਹ ਕਹਿੰਦੇ ਆ ਆਜ਼ਾਦੀ ਦੀ ਪਹਿਲੀ ਲੜਾਈ, ਤੇ ਜੇ ਉਹ ਜਿੱਤ ਵੀ ਜਾਂਦੇ ਤਾਂ ਕਿਹਨਾਂ ਨੂੰ ਦੁਬਾਰਾ ਗੱਦੀ ਤੇ ਬਿਠਾਉਣਾ ਸੀ?
ਉਸੇ ਮੁਗਲ ਬਾਦਸ਼ਾਹ ਨੂੰ ਜਿਹਦੇ ਪੂਰਵਜਾਂ ਨੇ ਸਾਡੇ ਸਿੱਖ ਧਰਮ ਦੇ ਨਾਲ ਲੜਾਈਆਂ ਲੜੀਆਂ, ਜੰਗਾਂ ਲੜੀਆਂ, ਜਿਹੜੇ ਮੁਗਲ ਦਰਬਾਰ ਨੇ ਪੰਜਵੇਂ ਪਾਤਸ਼ਾਹ ਦੀ ਸ਼ਹਾਦਤ, ਨੌਵੇਂ ਪਾਤਸ਼ਾਹ ਦੀ ਸ਼ਹਾਦਤ ਉਪਰੰਤ ਸੂਬਾ ਸਰਹੰਦ ਨੂੰ ਮੂਹਰੇ ਲਾ ਕੇ ਜੋ ਕੁਝ ਸਾਡੇ ਨਾਲ ਕੀਤਾ, 10ਵੇਂ ਪਾਤਸ਼ਾਹ ਦਾ ਇਤਿਹਾਸ, 4 ਸਾਹਿਬਜ਼ਾਦਿਆਂ ਦੀਆਂ ਸ਼ਹਾਦਤਾਂ, ਖਦਰਾਣੇ ਦੀ ਢਾਹ ਵਾਲੀ ਜੰਗ, ਇਹ ਸਾਰਾ ਕੁਝ ਜਿਹੜਾ ਹੈ ਇਹ ਜਿਸ ਮੁਗਲ ਦਰਬਾਰ ਦੇ ਨਾਲ ਸਾਡਾ ਭੇੜ ਰਿਹਾ, ਉਹਦੇ ਹੀ ਵਾਰਸਾਂ ਦੇ ਵਿੱਚੋਂ ਕਿਸੇ ਨੂੰ ਲੱਭ ਕੇ 1857 ਮੌਕੇ ਫੇਰ ਗੱਦੀ ਤੇ ਬਿਠਾਉਣ ਨੂੰ ਅਗਲੇ ਫਿਰਦੇ ਸੀ, ਤੇ ਉਹਨਾਂ ਨੂੰ ਦੁਬਾਰਾ ਗੱਦੀ ਤੇ ਬਿਠਾਓ ਨਾ ਬਿਠਾਓ, ਅਸੀਂ ਵਿੱਚੋਂ ਕੀ ਧਾਰਾ ਲੈਣੀਆਂ ਜੀ। ਸੋ ਉਸ ਮੌਕੇ ਸਿੱਖਾਂ ਦੀ ਜਿਹੜੀ ਪੋਜੀਸ਼ਨ ਸੀ ਉਹ ਇਹੀ ਬਣਦੀ ਸੀ ਕਿ ਉਹ ਨਾ ਅੰਗਰੇਜ਼ ਦਾ ਸਾਥ ਦੇਣ, ਨਾ ਅੰਗਰੇਜ਼ ਦੇ ਖਿਲਾਫ ਲੜਨ ਵਾਲਿਆਂ ਦਾ ਸਾਥ ਦੇਣ, ਆਪਸ ਵਿੱਚ ਹੀ ਲੜ ਲੜ ਕੇ ਉਹ ਸਾਰੇ ਮਰ ਜਾਣ, ਜਿਹੜੇ ਸਾਡਾ ਰਾਜ ਭਾਗ ਖਤਮ ਕਰਨ ਦੇ ਸਾਡੇ ਗੁਨਾਹਗਾਰ ਨੇ, ਸਾਡੇ ਦੋਸ਼ੀ ਨੇ। ਹੁਣ ਇਹ ਗੱਲ ਮੈਂ ਇਸ ਕਰਕੇ ਛੇੜੀ ਆ ਕਿ ਜਦੋਂ 1947 ਤੋਂ ਬਾਅਦ ਜਿੱਥੇ ਵੀ ਇਹ ਬਾਹਮਣ ਬਾਣੀਏ ਵਿਦਵਾਨ ਇਕੱਠੇ ਹੋ ਕੇ ਜੁੜਿਆ ਕਰਨ, ਇਹੀ ਚੀਕ ਝਿਆੜਾ ਪਾ ਕੇ ਬਹਿ ਜਾ ਕਰਨ कि जी 1857 का गदर सिखों के कारण असफल हो गया। साडी कौम दे महान विद्वान डॉक्टर गंडा सिंह वो एक बारी इन्हां दे किते इहो जिहे प्रोग्राम च चले गए। उन्होंने बाद विच जदों वारी आई तकरीर कीती, उन्होंने गल ही इत्थों शुरू कीती भी तुसीं शुक्र करो असीं तुहाडे जुत्तियां नहीं मारियां, तुसीं वो बंदे हो जिन्हां ने साडा राज भाग खत्म कराया। ਤੁਸੀਂ ਕਿਵੇਂ ਸੋਚ ਲਿਆ ਕਿ 1857 ਦੇ ਗਦਰ ਮੌਕੇ ਜਾਂ ਉਸ ਰੌਲੇ ਗੋਲੇ 'ਚ ਅਸੀਂ ਕਿਸੇ ਦਾ ਸਾਥ ਦਿੰਦੇ? ਉਹ ਸਿੱਖ ਗਲਤ ਨੇ ਜਿਹੜੇ ਇਸ ਰੌਲੇ 'ਚ ਕਿਸੇ ਇੱਕ ਧਿਰ ਵੱਲ ਆਏ, ਉਹ ਸਿੱਖ ਸਹੀ ਨੇ ਜਿਹੜੇ ਤੁਹਾਡੇ ਰੌਲੇ 'ਚ ਨਹੀਂ ਆਏ, ਕਿਉਂਕਿ ਤੁਸੀਂ ਇਕੱਠੇ ਹੋ ਕੇ ਸਾਨੂੰ ਮਾਰਨ ਆਏ ਸੀ। ਜਦੋਂ ਖਰੀਆਂ ਖਰੀਆਂ ਸੁਣਾਈਆਂ ਡਾਕਟਰ ਗੰਡਾ ਸਿੰਘ ਨੇ ਤਾਂ ਉੱਥੇ ਸਾਰਿਆਂ ਦੇ ਦੰਦ ਜੁੜ ਗਏ। ਜਿਹੜੇ ਬੰਗਾਲ ਦੇ ਜਾਂ ਸਾਊਥ ਇੰਡੀਅਨ ਵਿਦਵਾਨ ਸੀ ਉਹਨਾਂ ਸਾਰਿਆਂ ਨੇ ਮੰਨਿਆ, ਐਡਮਿਟ ਕੀਤਾ ਕਿ ਵਾਕਿਆ ਹੀ ਸਿੱਖਾਂ ਨਾਲ ਆਪਾਂ ਗਲਤ ਕਰ ਰਹੇ ਹਾਂ, ਸਿੱਖ ਸਹੀ ਸੀ, ਸਿੱਖਾਂ ਦਾ ਇਸ ਮੌਕੇ ਇਹੀ ਬਣਦਾ ਸੀ। ਪਰ ਅੱਜ ਵੀ ਬਹੁਤ ਸਾਰੇ ਸਕੂਲਾਂ ਕਾਲਜਾਂ 'ਚ ਜਿਹੜੇ ਬਾਹਮਣ ਬਾਣੀਆਂ ਜਮਾਤ ਦੇ ਵਿਦਵਾਨ ਨੇ ਉਹ ਇਹੀ ਪੜ੍ਹਾਉਂਦੇ ਆ ਕਿ ਜੀ 1857 ਦਾ ਗਦਰ ਸੀ ਜਿਹੜਾ ਉਹ 'ਚ ਸਿੱਖਾਂ ਨੇ ਸਾਥ ਨਹੀਂ ਸੀ ਦਿੱਤਾ। ਪਰ ਜਿਹੜੇ ਸਿਆਣੇ ਪ੍ਰੋਫੈਸਰ ਨੇ, ਜਿਹੜੇ ਸਿਆਣੇ ਅਧਿਆਪਕ ਨੇ, ਉਹ ਨਾਲ ਦੀ ਨਾਲ ਸਿੱਖਾਂ ਦੇ ਨਿਆਣਿਆਂ ਨੂੰ ਦੱਸ ਦਿੰਦੇ ਨੇ ਕਿ ਚਲੋ ਇੱਥੇ ਟੈਕਸਟ ਬੁੱਕ ਦੇ ਵਿੱਚ ਤਾਂ ਜੋ ਮਰਜ਼ੀ ਭਕਾਈ ਮਾਰੀ ਆ, ਪਰ ਅਸਲ ਵਿੱਚ ਆਪਣਾ ਬਣਦਾ ਹੀ ਨਹੀਂ ਸੀ। ਇਹ ਗੱਲ ਬੜੀ ਅਹਿਮ ਹੈ ਕਿ ਜਦੋਂ ਅੰਗਰੇਜ਼ਾਂ ਦਾ ਕਬਜ਼ਾ ਹੋ ਗਿਆ ਪੰਜਾਬ ਤੇ, ਤੁਰੰਤ ਬਾਅਦ ਭਾਈ ਮਹਾਰਾਜ ਸਿੰਘ ਦੀ ਕਮਾਂਡ ਹੇਠ ਤੇ ਹੋਰ ਸਿੱਖ ਜੁਝਾਰੂਆਂ ਦੀ ਕਮਾਂਡ ਹੇਠ ਤੁਰੰਤ ਆਜ਼ਾਦੀ ਦੀ ਲੜਾਈ ਜਿਹੜੀ ਆ ਉਹ ਸ਼ੁਰੂ ਹੋ ਗਈ। ਤੇ ਜਦੋਂ ਵੀ ਕੋਈ ਪੰਗਾ ਖੜਾ ਹੋਇਆ ਕਰੇ ਸਭ ਤੋਂ ਮੂਹਰੇ ਸਿੱਖ। ਕਦੇ ਇੱਥੇ ਸਿੰਘ ਸਭਾ ਲਹਿਰ ਚੱਲ ਪਵੇ, ਕਦੇ ਇੱਥੇ ਜਿਹੜੀ ਕੂਕਿਆਂ ਵਾਲੀ ਬਾਬਾ ਰਾਮ ਸਿੰਘ ਵਾਲੀ ਆਜ਼ਾਦੀ ਦੀ ਲਹਿਰ ਚੱਲ ਪਈ, ਕਦੇ ਗਦਰ ਲਹਿਰ, ਕਦੇ ਬੱਬਰ ਅਕਾਲੀ ਲਹਿਰ। ਅਖੀਰ ਜਿਹੜੇ ਹਿੰਦੂ ਲੀਡਰ ਸੀ ਗਾਂਧੀ ਵਰਗੇ, ਉਹ ਸਾਡੇ ਸਿੱਖ ਲੀਡਰਾਂ ਨੂੰ ਕਹਿਣ ਕਿ ਹੈ ਤਾਂ ਸਾਰਾ ਭਾਰਤੀ ਗੁਲਾਮ, ਪਰ ਆਹ ਜਿਹੜੇ ਪੰਜਾਬ ਵਾਲੇ ਆ ਇਹਨਾਂ ਨੂੰ ਕੁਝ ਆਜ਼ਾਦੀ ਦੀ ਜ਼ਿਆਦਾ ਹੀ ਤੜਪ ਹੈ। ਇਹ ਲੋਕ ਤਾਂ ਜਦੋਂ ਕੋਈ ਸੱਦਾ ਦਿੱਤਾ ਜਾਂਦਾ ਇੰਨੇ ਜੋਸ਼ ਨਾਲ ਉਸ ਅੰਦੋਲਨ 'ਚ ਸ਼ਾਮਲ ਹੁੰਦੇ ਆ ਵੀ ਜਿਵੇਂ ਇਹਨਾਂ ਨੇ ਸਾਰੀ ਜੰਗ ਜਿੱਤਣੀ ਹੋਊ। ਤਾਂ ਉਸ ਮੌਕੇ ਸਾਡੇ ਸਿੱਖ ਆਗੂਆਂ ਦਾ ਜਵਾਬ ਬੜਾ ਸੋਹਣਾ ਤੇ ਕਰਾਰਾ ਤੇ ਇਤਿਹਾਸਕ ਸੀਗਾ। ਕਹਿੰਦੇ ਗਾਂਧੀ ਜੀ ਤੁਹਾਡੇ ਭਾਈਚਾਰੇ ਨੂੰ ਸਦੀਆਂ ਬੀਤ ਗਈਆਂ ਗੁਲਾਮੀ ਦਾ ਰੰਗ ਚੜਿਆ ਹੋਇਆ, ਉਹ ਗੁਲਾਮ ਰਹਿਣਾ ਸਿੱਖ ਗਏ। ਉਹਨਾਂ ਦੇ ਵਿੱਚੋਂ ਕੋਈ ਬਿਰਲਾ ਵਾਂਝਾ ਵਾ ਜਿਹਨੂੰ ਆਜ਼ਾਦੀ ਦੀ ਤੜਪ ਤੰਗ ਕਰਦੀ ਆ ਤੇ ਉਹ ਫਿਰ ਮੈਦਾਨ 'ਚ ਆਉਂਦਾ। ਆ ਸਾਡੀ ਤਾਂ ਕੌਮ ਦੇ ਵਿੱਚ ਬੜੇ ਇਹੋ ਜਿਹੇ ਬੇਸ਼ੁਮਾਰ ਬਜ਼ੁਰਗ ਤੁਰੇ ਫਿਰਦੇ ਆ ਜਿਨ੍ਹਾਂ ਨੇ ਮਹਾਰਾਜਾ ਰਣਜੀਤ ਸਿੰਘ ਦਾ ਜਾਂ 6 ਰਿਆਸਤਾਂ ਵਾਲਾ ਰਾਜ ਭਾਗ ਸਾਰਾ ਹੰਢਾਇਆ ਮਾਣਿਆ, ਸਾਡੇ ਝੰਡੇ ਝੂਲਦੇ ਰਹੇ ਆ। ਅਸੀਂ ਤਾਂ ਤਖਤਾਂ ਤਾਜਾਂ ਵਾਲੇ ਆ। ਅਸੀਂ ਕਾਬਲ ਕੰਧਾਰ ਤੋਂ ਲੈ ਕੇ ਦਿੱਲੀ ਤੱਕ, ਜਮਨਾ ਦਰਿਆ ਤੱਕ ਸਾਡੇ ਘੋੜੇ ਪਾਣੀ ਪੀਂਦੇ ਰਹੇ ਆ। ਸਾਡੇ ਉੱਤੇ ਸਤਿਗੁਰਾਂ ਦੀ ਮਿਹਰ ਆ। ਇਹ 6ਵੇਂ ਪਾਤਸ਼ਾਹ ਦਾ ਹੁਕਮ ਸੀ, ਅਸੀਂ ਉਸ ਹੁਕਮ ਦੇ ਅਨੁਸਾਰ ਰਾਜ ਗੱਦੀਆਂ ਮਾਣੀਆਂ ਨੇ। ਇਸ ਕਰਕੇ ਸਾਨੂੰ ਜਿਹੜੀ ਆ ਗੁਲਾਮੀ ਉਹ ਬਹੁਤ ਤੰਗ ਕਰਦੀ ਆ। ਇਸੇ ਕਰਕੇ ਸਾਨੂੰ ਆਜ਼ਾਦੀ ਦੀ ਲੜਾਈ ਦੇ ਵਿੱਚ
ਪੂਰੇ ਹੋ ਕੇ ਲੜਨ ਮਰਨ ਦਾ ਚਾਅ ਵਾ। ਇਸੇ ਕਰਕੇ ਪੰਜਾਬ ਦੇ ਵਿੱਚੋਂ ਆਏ ਦਿਨ ਕੋਈ ਨਾ ਕੋਈ ਇਹੋ ਜਿਹਾ ਅੰਦੋਲਨ ਛਿੜਿਆ ਰਹਿੰਦਾ। ਜਦੋਂ ਸਾਰਾ ਭਾਰਤ ਸੁੱਤਾ ਪਿਆ ਸੀ, ਉਸ ਮੌਕੇ ਗੋਰਿਆਂ ਦੇ ਖਿਲਾਫ ਪੰਜਾਬ ਦੇ ਵਿੱਚੋਂ ਕੋਈ ਨਾ ਕੋਈ ਕਿਸੇ ਨਾ ਕਿਸੇ ਤਰੀਕੇ ਦੀ ਲਹਿਰ ਉੱਠੀ ਰਹਿੰਦੀ ਸੀ। ਹੁਣ ਜਦੋਂ ਆਪਾਂ ਕਹਿੰਦੇ ਆ ਨਾ ਵੀ 93% ਕੁਰਬਾਨੀਆਂ, ਇਹਦਾ ਮਤਲਬ ਇਹ ਆ ਕਿ ਬਾਕੀ ਸਾਰੇ ਭਾਰਤ ਨੇ 7% ਤੰਗ ਕੀਤਾ ਗੋਰਿਆਂ ਨੂੰ। 93% ਅਸੀਂ ਆਜ਼ਾਦੀ ਲੈਣ ਲਈ ਗੋਰਿਆਂ ਦੀ ਯਹੀ ਤਹੀ ਦੇਈ ਰੱਖੀ। ਤੇ ਜਦੋਂ ਭਾਈ ਆਈ ਆਜ਼ਾਦੀ, ਫਿਰ ਉਹ ਕਹਿੰਦੇ ਬਈ ਹਮੀ ਨੇ, ਜਿਵੇਂ ਕਹਿੰਦੇ ਆ ਖੂਨ ਦੇकर, ਹਮੀ ਨੇ ਖੂਨ ਦੇकर ਖਿਲਾਇਆ ਗੁਲਸ਼ਨ ਕੋ, मतलब ਜਿਹੜੇ ਗੁੱਲ ਸੀ, ਜਿਹੜੇ ਫੁੱਲ ਸੀ, ਉਹਨਾਂ 'ਚ ਰੰਗ ਪਾਇਆ ਆਪਦਾ ਖੂਨ ਦੇ ਕੇ। ਜਬ ਬਹਾਰ ਆਈ तो कहते हैं तुम्हारा काम क्या है, ਕਹਿੰਦੇ ਤੁਸੀਂ ਕੀ ਕੀਤਾ। ਸੋ 1947 ਤੋਂ ਬਾਅਦ ਕੱਲਾ ਗਾਂਧੀ ਗਾਂਧੀ ਲਾਈ ਰੱਖਿਆ ਤੇ ਮਾਰਿਆ ਵੀ ਇਹਨਾਂ ਨੇ। ਆ ਜਿਹੜਾ ਅੱਜ ਕੱਲ ਰਾਜ ਭਾਗ ਆ, ਮੋਦੀ ਹੋਣਾ ਨੇ, ਵਾਜਪਾਈ ਹੋਣਾ ਨੇ, ਅਮਿਤ ਸ਼ਾਹ ਹੋਣਾ ਨੇ, ਅਡਵਾਨੀ ਹੋਣਾ ਨੇ, ਆਰਐਸਐਸ ਨੇ, ਭਾਗਵੇਂ ਬ੍ਰਿਗੇਡ ਨੇ, ਇਹਨਾਂ ਨੇ ਗਾਂਧੀ ਮਾਰ ਛੱਡਿਆ। ਸਿੱਖਾਂ ਨੂੰ ਮਾਰਨਾ ਚਾਹੀਦਾ ਸੀ। ਕਿਉਂ ਮਾਰਨਾ ਚਾਹੀਦਾ ਸੀ? ਕਿਉਂਕਿ 1947 ਤੋਂ ਪਹਿਲਾਂ ਸਭ ਤੋਂ ਸੌਹਾਂ, ਕਦੇ ਸੀਸਗੰਜ ਗੁਰਦੁਆਰੇ ਖੜ ਕੇ, ਕਦੇ ਕਿਤੇ, ਝੂਠੀਆਂ ਸੌਹਾਂ ਖਾ ਖਾ ਕੇ ਸਿੱਖਾਂ ਨੂੰ ਪਚੜਾ ਲਿਆ, ਭਰਮਾ ਲਿਆ, ਆਪ ਮਰ ਕੇ ਖੜਾ ਛੁਡਾ ਗਿਆ ਤੇ ਸਾਨੂੰ ਇਹਨਾਂ ਜਮਦੂਤਾਂ ਦੇ ਪੇਸ਼ ਪਾ ਗਏ। ਸਾਡੀ ਕੌਮ ਦੇ ਆਗੂ ਵਿਚਾਰੇ ਭੋਲੇ ਪੰਛੀ ਜਿਹੜੇ ਇਹਨਾਂ ਦੇ ਟਰੈਪ ਵਿੱਚ ਫਸ ਗਏ, ਭਰੋਸਾ ਕਰ ਬੈਠੇ, ਉਹ ਅੱਜ ਤੱਕ ਸਾਡੀ ਕੌਮ ਉਹਨਾਂ ਨੂੰ ਮਾੜਾ ਬੋਲਦੀ ਅੱਜ ਤੱਕ। ਪਰ ਸਿੱਖਣਾ ਚਾਹੀਦਾ ਸਾਨੂੰ ਭਾਈ, ਜਿਹੜੇ ਨਹਿਰੂ, ਗਾਂਧੀ, ਪਟੇਲ, ਚੰਦਰ ਸ਼ੇਖਰ, ਰਾਜੀਵ, ਇੰਦਰਾ, ਕੋਈ ਮਰਜ਼ੀ ਹੋਵੇ, ਯਕੀਨ ਨਾ ਕਰਿਓ ਇਹਨਾਂ। ਨਾਲੇ ਤੁਸੀਂ ਆਪਦੀ ਕੌਮ 'ਚ ਮਾਰੇ ਜਾਓਗੇ, ਨਾਲੇ ਤੁਸੀਂ ਆਪਦੀ ਕੌਮ ਦਾ ਘਾਣ ਕਰਵਾਓਗੇ। ਮਾਸਟਰ ਤਾਰਾ ਸਿੰਘ ਵੀ ਇਹੀ ਪਿੱਟ ਦਾ ਵਿਚਾਰਾ ਦੁਨੀਆ ਤੋਂ ਚਲੇ ਗਿਆ। ਹੋਣ ਵਾਲੇ ਸਾਰੇ ਲੀਡਰ ਵੀ ਆ ਕੱਲ ਪਰਸੋਂ ਦੀਆਂ ਬਾਤਾਂ ਨੇ, ਆਪਾਂ ਕੱਲ ਗੱਲ ਕਰਕੇ ਹਟੇ ਆ। ਕੈਪਟਨ ਅਮਰਿੰਦਰ ਸਿੰਘ ਪਿੱਟਣ ਲੱਗਿਆ ਹੋਏ, ਕੀ ਕਰਾਂ, ਕਹਿੰਦਾ ਮੈਂ 21 ਮੁੰਡੇ ਆਪਦੀ ਕੌਮ ਦੇ ਹੱਥੀ ਮਰਵਾ ਬੈਠਿਆ, ਇਹਨਾਂ ਤੋਂ ਮੇਰੇ ਦਿਲ ਤੇ ਬੋਝ। ਸੋ ਇਸ ਮੁਲਕ ਦੇ ਹਾਕਮਾਂ ਲਈ ਸਿੱਖ ਚਾਹੇ ਸਾਰੇ ਦਾ ਸਾਰਾ ਵੱਢਿਆ ਖਤਮ ਹੋ ਜਾਏ, ਮਰ ਜਾਵੇ, ਨਿੱਕੀ ਜੀ ਮਾਮੂਲੀ ਗੱਲ ਲਈ ਵੀ ਉਹ ਕਹਿੰਦੇ ਆ ਤੁਹਾਡਾ ਲਹੂ ਪੀਣਾ। ਇਹੋ ਜਿਹੇ ਮਾਹੌਲ ਦੇ ਵਿੱਚ ਚਾਹੀਦਾ ਤਾਂ ਇਹ ਸੀ ਕਿ ਸਿੱਖਾਂ ਦੇ ਨਾਲ ਪੂਰਨ ਸਤਿਕਾਰ ਵਾਲਾ, ਇੱਜ਼ਤ ਵਾਲਾ ਮਾਹੌਲ ਬਣਾਉਂਦੇ। ਪਰ ਬਾਕੀ ਸਾਰੇ ਭਾਰਤ ਨਾਲੋਂ ਪੰਜਾਬ ਦੇ ਲੋਕਾਂ ਨੂੰ ਸਭ ਤੋਂ ਵੱਧ ਜਲੀਲ ਕਰਦੇ ਰਹੇ, ਤੰਗ ਕਰਦੇ ਰਹੇ, ਮੋਰਚੇ ਲਾਉਣੇ ਪਏ ਨਿੱਕੀ ਨਿੱਕੀ ਗੱਲ ਲਈ। ਅਖੀਰ ਧਰਮਯੁੱਧ ਮੋਰਚਾ ਲੱਗਿਆ ਤਾਂ ਪੈਰ ਪੈਰ ਦੇ ਉੱਤੇ ਸਾਡੇ ਲੀਡਰ ਮੰਨਦੇ ਰਹੇ ਕਿ ਠੀਕ ਆ ਜੀ। ਕਹਿੰਦੇ ਜੀ ਮੈਡਮ ਨਹੀਂ ਮਾਨਤੀ, ਮੈਡਮ ਨਹੀਂ ਮਾਨਤੀ, ਤੇ ਕਰਤਾ ਚੰਦ ਚਾੜਤਾ। ਮੱਕਿਓਂ ਪਰਾਂ ਮੁਸਲਮਾਨ ਲਈ ਉਜਾੜ ਆ, ਤੇ ਦਰਬਾਰ ਸਾਹਿਬ ਤੋਂ ਪਰਾਂ ਸਿੱਖ ਲਈ ਕੀ ਰਹਿ ਗਿਆ। ਫਿਰ ਅਗਲਾ ਨੇ ਨਲਕੇ ਦੇ ਫਿਲਟਰ ਵਰਗੀ ਕਰਤੀ, ਫਿਰ ਵੈਦਿਆ ਫੁੰਡਤਾ। ਫਿਰ ਆ ਸਾਡੇ ਜਦੋਂ ਸੁਣਿਆ ਨੌਜਵਾਨਾਂ ਨੇ ਕਿ ਰਾਜੀਵ ਗਾਂਧੀ ਭਕਾਈ ਮਾਰਦਾ, ਕਹਿੰਦਾ ਜਬ ਬੜਾ ਪੇੜ ਗਿਰਤਾ ਹੈ, ਜਦੋਂ ਇਹ ਸੁਣੀ ਤਾਂ ਫਿਰ ਭਾਈ ਕਰਮਜੀਤ ਸਿੰਘ ਸਨਾਮ ਇਹੋ ਜਿਹੇ ਸੂਰਮਿਆਂ ਨੇ ਇਤਿਹਾਸ ਸਿਰਜਣਾ ਚਾਹਿਆ। ਚਲੋ ਇਹ ਸਤਿਗੁਰੂ ਦੀ ਫੌਜ ਆ ਵੀ, ਉਹ ਕਿਵੇਂ ਘਟਨਾ ਵਾਪਰਨੀ ਸੀ, ਕਿਵੇਂ ਹੋਣਾ ਸੀ। ਇਹਨਾਂ ਨੇ, ਰਾਜੀਵ ਹੋਣਾ ਨੇ ਇੱਕ ਇੱਥੇ ਹੋਰ ਭੇਜਿਆ ਸੀ, ਰਬੈਰੋ, ਈਸਾਈ ਭਾਈਚਾਰੇ ਦਾ ਸੀ, ਬੰਬੇ ਦੇ ਵਿੱਚ ਉਹਨੇ ਅੰਡਰਵਰਲਡ ਸੈੱਟ ਕੀਤਾ ਸੀ ਸਾਰਾ, ਉੱਥੇ ਬੜਾ ਉਹ ਕਾਬਲ ਅਫਸਰ ਮੰਨਿਆ ਗਿਆ ਸੀ। ਜਦੋਂ ਇੱਥੇ ਪੰਜਾਬ 'ਚ ਆਇਆ, ਇੱਥੇ ਜਦੋਂ ਉਹਨੇ ਦੇਖਿਆ, ਉਹਨੂੰ ਤਾਂ ਸਿੱਧਾ ਜਿਹਾ ਲੱਗੇ ਜਿਵੇਂ ਬੰਬੇ 'ਚ ਅੰਡਰਵਰਲਡ ਦੇ ਬਦਮਾਸ਼ ਸੀ, ਗੁੰਡੇ ਸੀ, ਉਹਨਾਂ ਨੂੰ ਜਿੰਨੇ ਉਹਨੇ ਮਾਰ ਮੂਰ ਤੇ ਮੁੜ ਕੇ ਗਾਹਾਂ ਭਰਤੀ ਖਤਮ। ਇੱਧਰ ਇਹ ਦੇਖੇ ਵੀ ਇੱਕ ਨੂੰ ਮਾਰਦੇ ਆ, 4 ਹੋਰ ਦੀ ਥਾਂ ਲੈਣ ਨੂੰ ਖੜੇ ਹੁੰਦੇ ਨੇ। ਅਖੀਰ ਤੇ ਕਹਿ ਕੇ ਬੁਲਟ ਫਾਰ ਬੁਲਟ ਕਿਤਾਬ ਲਿਖੀ ਆ ਉਹਨੇ, ਬਕਾਇਦਾ ਲਿਖਿਆ ਵੀ ਇਹ ਜੰਗ ਪੁਸ਼ਤਾਂ ਤੱਕ ਚੱਲੂਗੀ, ਇਹ ਏਡਾ ਸੌਖਾ ਕੰਮ ਨਹੀਂ ਹੈਗਾ। ਸੋ ਜਿਹੜਾ ਰਬੈਰੋ ਸੀ, ਉਹਦੇ ਉੱਤੇ ਵੀ ਅੱਜ ਇਸੇ ਦਿਨ ਹੀ 2 ਅਕਤੂਬਰ 1986 ਇਸੇ ਦਿਨ ਹੀ PAP ਦੇ ਵਿੱਚ ਅਟੈਕ ਹੋਇਆ ਸੀ। ਬਚ ਗਿਆ, ਉਧਰੋਂ ਰਾਜੀਵ ਬਚ ਗਿਆ, ਇਧਰੋਂ ਰਬੈਰੋ ਬਚ ਗਿਆ। ਰਾਸ਼ੀ ਫਲ ਚੰਗਾ ਸੀ, ਚਲੋ ਬਚ ਗਏ। ਪਰ ਇਹ ਗੱਲ ਅੱਜ ਮੈਂ ਇਸ ਕਰਕੇ ਕਰ ਰਿਹਾ ਕਿ ਦੇਖੋ ਅੱਜ ਸੋਸ਼ਲ ਮੀਡੀਆ ਦਾ ਜ਼ਮਾਨਾ, ਪਰ ਕੰਟਰੋਲ ਕਿਹਨਾਂ ਦਾ?
ਗਾਂਧੀ ਚੇਤੇ ਆ ਸਾਡੇ ਨਿਆਣਿਆਂ ਦੇ, ਦੁਸਹਿਰਾ ਚੇਤੇ ਆ ਸਾਡੇ ਨਿਆਣਿਆਂ ਦੇ। ਉਹ ਭਾਈ ਗਾਂਧੀ ਗਾਂਧੀ ਵਾਲਿਆਂ ਦਾ, ਦੁਸਹਿਰਾ ਦੁਸਹਿਰੇ ਵਾਲਿਆਂ ਦਾ। ਆਪਾਂ ਵਿੱਚੋਂ ਕੀ ਲੈਣਾ ਜੀ? ਗਾਂਧੀ ਨੂੰ ਮਨਾਉਣ ਜਿਨ੍ਹਾਂ ਨੇ ਮਨਾਉਣਾ, ਦੁਸਹਿਰਾ ਮਨਾਉਣ ਜਿਨ੍ਹਾਂ ਨੇ ਮਨਾਉਣਾ। ਤੇ ਆਪਣਾ ਤਾਂ ਇਹ ਬਣਦਾ ਹੈਗਾ ਕਿ ਆਪਦੇ ਇਤਿਹਾਸ ਨੂੰ ਪੜ੍ਹੀਏ, ਵਿਚਾਰੀਏ। ਆਖਰ ਕਿਉਂ ਸਿੱਖਾਂ ਦੇ ਉਹ ਭੋਲੇ ਭਾਲੇ ਨੌਜਵਾਨ ਜਿਹੜੇ ਕਦੇ ਕੀੜੀ ਨਹੀਂ ਮਾਰ ਸਕਦੇ ਸੀ, ਕਿਵੇਂ ਪਿੰਡੇ ਨਾਲ ਬੰਬ ਬੰਨ ਕੇ ਮਨੁੱਖੀ ਬੰਬ ਬਣਨ ਦੇ ਰਾਹ ਪਾ ਦਿੱਤੇ? ਕਿਵੇਂ ਉਹਨਾਂ ਨੂੰ ਹਥਿਆਰਬੰਦ, ਕਿਵੇਂ ਬਾਰਡਰਾਂ ਪਾਰ ਜਾਓ, ਟ੍ਰੇਨਾਂ ਲਾਓ ਜੀ, ਕੁਛ ਕਰੋ, ਕਿਵੇਂ ਖਾਲਿਸਤਾਨ ਦੇ ਰਾਹ ਤੁਰੇ? ਇਹ ਸਾਰਾ ਕੁਝ ਸਾਡਾ ਹੋਣਾ ਚਾਹੀਦਾ। ਅਗਲੇ ਤਾਂ ਮੋਦੀ ਦਾ ਅੱਜ ਫੇਰ ਆਇਆ, ਕਹਿੰਦਾ ਜੀ ਰਾਸ਼ਟਰ ਨਿਰਮਾਣ ਚ ਆਰਐਸਐਸ ਦੀ ਭੂਮਿਕਾ ਬੜੀ ਸ਼ਲਾਘਾਯੋਗ ਆ, ਅਸੀਂ ਤਾਂ ਜੇ ਆ ਤੇ ਬੂ ਆ। ਤੇ ਕਿਹਨੂੰ ਨਹੀਂ ਪਤਾ ਬਜਰੰਗ ਦਲ ਨੇ ਕੀ ਕੀਤਾ ਤੇ ਹਿੰਦੂ ਸ਼ਿਵ ਸੈਨਾ ਨੇ ਕੀ ਕੀਤਾ। ਆਰਐਸਐਸ ਨੇ ਆਪਦੇ ਬਹੁਤ ਸਾਰੇ ਬੈਂਕ ਬਣਾਏ ਹੋਏ ਨੇ। ਜਿਵੇਂ ਇੱਕ ਬੰਦੇ ਦੇ ਕਈ ਮੂੰਹ ਹੋਣ, ਇੱਕ ਹਮਲਾ ਕਰੇ, ਇੱਕ ਜਿਹੜਾ ਹੈਗਾ ਉਹ ਮਿੱਠਾ ਪਿਆਰਾ ਹੋ ਕੇ ਉਹਦੇ ਦੁਆਲੇ ਹੋਵੇ। ਉਹ ਇਸ ਤਰੀਕੇ ਦੇ ਮਾਹੌਲ ਵਿੱਚ ਆਰਐਸਐਸ ਜਾਂ ਕਾਂਗਰਸ ਜਾਂ ਭਾਗਵਾ ਬ੍ਰਿਗੇਡ, ਜੋ ਮਰਜ਼ੀ ਨਾਂ ਦੇ ਲਓ, ਇਹ ਮੋਟੇ ਤੌਰ ਤੇ ਹਿੰਦੂਤਵ ਹੈ। ਸੋ ਜਿਨ੍ਹਾਂ ਨੇ ਕਾਂਗਰਸ ਤੋਂ ਛਿੱਤਰ ਖਾ ਕੇ ਭਾਜਪਾ ਵੱਲ ਨੂੰ ਜੱਫੀਆਂ ਪਾਈਆਂ ਸੀ, ਬਾਦਲ ਦਲ ਵਾਲੇ, ਕਿ ਜੀ ਉਹ ਮਤਰੇਈ ਮਾਂ ਆ, ਹੁਣ ਕਹਿੰਦੇ ਸਕੀ ਮਾਂ ਲੱਭੀ ਆ। ਹੁਣ ਤਾਂ ਉਹ ਵੀ ਦੱਸਦੇ ਫਿਰਦੇ ਆ ਕਿ ਭਾਈ ਬੜੇ ਮਾੜੇ। ਪਰ ਜਦੋਂ ਇਹਨਾਂ ਦੀ ਯਾਰੀ ਸੀ, ਜਦੋਂ ਬਾਦਲ ਦਲ ਦੀ ਭਾਜਪਾ ਨਾਲ ਆੜੀ ਸੀ, ਉਦੋਂ ਕਈ ਬਿਆਨ ਦਵਾ ਲਏ। ਸੁਖਬੀਰ ਸਿੰਘ ਬਾਦਲ ਦਾ ਇੱਕ ਬਿਆਨ ਏਦਾਂ ਦਾ ਹੀ ਕਿ ਜੀ ਮੈਨੂੰ ਪਤਾ ਲੱਗਿਆ ਬਈ 1984 ਦੇ ਕਤਲੇਆਮ ਮੌਕੇ ਬਹੁਤ ਸਾਰੇ, ਕਹਿੰਦਾ, ਸੰਘ ਪਰਿਵਾਰ ਦੇ ਬੀਜੇਪੀ ਦੇ ਬੰਦਿਆਂ ਨੇ ਸਿੱਖਾਂ ਨੂੰ ਬਚਾਇਆ ਸੀ। ਉਦੋਂ ਬਿਆਨ ਦਬਾ ਲਿਆ ਤੇ ਅੱਜ ਉਸ ਬਿਆਨ ਨੂੰ ਵਰਤ ਰਹੇ ਨੇ। ਕਹਿੰਦੇ ਜੀ ਦੇਖੋ ਆਰਐਸਐਸ ਬੜੀ ਭਲੀ ਆ, ਇਹਨਾਂ ਨੇ ਤਾਂ ਬੰਦੇ ਬਚਾਏ ਆ, ਸਿੱਖ ਬਚਾਏ ਆ। ਉਹ ਭਾਈ ਤੁਸੀਂ ਸਿੱਖੀ ਮਾਰਨ ਨੂੰ ਫਿਰਦੇ ਹੋ, ਉਹ ਸਿੱਖ ਮਾਰਨ ਨੂੰ ਫਿਰਦੇ ਆ ਕਾਂਗਰਸ ਵਾਲੇ, ਤੇ ਘੱਟ ਕਿਹੜਾ ਇੱਥੇ? ਖੈਰ, ਇਹ ਸਾਰਾ ਜਿਹੜਾ ਮਸਲਾ ਇਹ ਆਪਦੀ ਥਾਂ ਤੇ ਹੈ। ਪਰ ਗੱਲ ਇਹ ਆ ਕਿ ਅੱਜ ਦੁਸਹਿਰਾ, ਦੁਸਹਿਰੇ ਦਾ ਜਿਹੜਾ ਇੱਕ ਪ੍ਰਸੰਗ ਨਹੀਂ ਹੈਗਾ, ਕਈ ਇਹਦੇ ਪ੍ਰਸੰਗ ਨੇ, ਕਈ ਤਰ੍ਹਾਂ ਦੀ ਰਮਾਇਣ ਤੁਰੀ ਫਿਰਦੀ। ਮੋਟੇ ਜਿਹੇ ਤੌਰ ਤੇ ਗੱਲ ਇਹ ਹੈ ਕਿ ਬਾਹਰੋਂ ਆਈ ਆਰੀਅਨ ਨਸਲ ਨੇ ਪੰਜਾਬ ਦੇ ਵਿੱਚ, ਭਾਰਤ ਵਿੱਚ ਆ ਕੇ ਇੱਥੋਂ ਦੇ ਲੋਕਾਂ ਨੂੰ ਹਰਾਇਆ। ਜਿਹੜੀ ਆਰੀਅਨ ਸਿਵਲਾਈਜੇਸ਼ਨ ਸੀ, ਉਹਨੇ ਭਾਰਤ ਦੀ ਜਿਹੜੀ ਇੱਥੋਂ ਦੀ ਉਸ ਮੌਕੇ ਦੀ ਸਿਵਲਾਈਜੇਸ਼ਨ, ਸਿੰਧੂ ਘਾਟੀ ਦੀ ਸਭਿਅਤਾ, ਉਹਦਾ ਖਾਤਮਾ ਕੀਤਾ, ਸਾੜ ਫੂਕ ਕੀਤੀ, ਮਾਰ ਦਿੱਤੇ ਬੰਦੇ, ਗੁਲਾਮ ਬਣਾ ਲਏ, ਜਿਨ੍ਹਾਂ ਨੂੰ ਸ਼ੂਦਰ ਕਿਹਾ, ਦਲਿਤ ਕਿਹਾ, ਨੀਚ ਕਿਹਾ। ਜਦੋਂ ਆਰੀਅਨ ਨਸਲ ਅੱਗੇ ਵੱਧ ਰਹੀ ਸੀ ਦੱਖਣੀ ਭਾਰਤ ਵੱਲ, ਇਹ ਮੈਂ ਨਹੀਂ ਕਹਿੰਦਾ, ਪੰਡਤ ਜਵਾਹਰ ਲਾਲ ਨਹਿਰੂ ਜੀ ਕਹਿੰਦੇ ਆ ਕਿ ਜੀ ਰਮਾਇਣ ਦੀ ਕਹਾਣੀ ਆਰੀਅਨ ਨਸਲ ਦੇ ਦੱਖਣੀ ਭਾਰਤ ਵੱਲ ਵਧਣ ਦੀ ਕਹਾਣੀ ਹੈ। ਸੋ ਦੱਖਣੀ ਭਾਰਤ ਦੇ ਵਿੱਚ ਉਸ ਇਲਾਕੇ ਦੇ ਅੱਜ ਵੀ ਲੋਕਾਂ ਦਾ ਰੰਗ ਥੋੜਾ ਜਿਹਾ ਕਾਲਾ ਪੱਕਾ, ਉਹ ਅੱਜ ਵੀ ਉਸ ਖਿੱਤੇ ਦੇ ਵਿੱਚ ਰਮਾਇਣ ਦੇ ਜਿਹੜੇ ਪਾਤਰ ਨੇ ਉਹਨਾਂ ਬਾਰੇ ਕਈ ਗੱਲਾਂ ਚੱਲਦੀਆਂ ਨੇ। ਗੱਲ ਇਹ ਹੈ ਕਿ ਜਦੋਂ ਇਹ ਬਾਅਦ ਵਿੱਚ ਕਥਾ ਨੂੰ, ਕਹਾਣੀ ਨੂੰ ਲਿਖਿਆ ਗਿਆ, ਉਹਦੇ ਵਿੱਚ ਕਈ ਰੰਗ ਢੰਗ ਆਪਦੇ ਤਰੀਕੇ ਨਾਲ ਵਰਤ ਲਏ ਗਏ ਨੇ। ਹਕੀਕਤ ਵਿੱਚ ਤਾਂ ਇੰਨੀ ਕੀ ਗੱਲ ਆ ਕਿ ਇੱਕ ਰਾਜਾ ਰਾਮਚੰਦਰ ਸੀ, ਜਿਹਦਾ ਆਪਦੇ ਪਰਿਵਾਰਕ ਤੌਰ ਦੇ ਉੱਤੇ ਮਸਲਾ ਸੀ। ਉਹ ਜੰਗਲਾਂ 'ਚ ਸੀ ਆਪਦੇ ਭਰਾ ਲਛਮਣ ਤੇ ਸੀਤਾ ਨਾਲ। ਉੱਥੇ ਗਾਹਾਂ ਤਕਰਾਰ ਵਧੀ, ਰੂਪਨਖਾ ਵਾਲਾ ਐਪੀਸੋਡ ਆ ਜਾਂਦਾ। ਅਖੀਰ ਰਾਜੇ ਰਾਵਣ ਨਾਲ ਲੜਾਈ ਹੋ ਗਈ। ਰਾਵਣ ਦਾ ਪਰਿਵਾਰ, ਰਾਵਣ ਦੇ ਭਰਾ ਉਹਦੇ ਖਿਲਾਫ ਸੀ, ਵਿਭੀਸ਼ਣ ਵਰਗੇ। ਰਾਮਚੰਦਰ ਦਾ ਭਰਾ ਇਹਦੇ ਨਾਲ ਸੀ। ਅਖੀਰ ਉੱਥੇ ਜਿੱਤ ਹੋ ਗਈ ਤੇ ਰਾਮਚੰਦਰ ਜਿਹੜਾ ਸੀ, ਉਹ ਚਾਹੇ ਜਿਹੋ ਜਿਹਾ ਮਰਜ਼ੀ ਅੱਜ ਕਹੀ ਚੱਲੋ, ਪਰ ਆ ਦੇਖਦੇ ਆ, ਮੈਂ ਹੁਣੇ ਇੱਕ ਦੇਖਦਾ ਹਟਿਆ ਵੀਡੀਓ ਇਹਨਾਂ ਦੀ ਬਣਾਈ ਹੋਈ, ਆਪਾਂ ਕਿਹੜਾ ਘਰੋਂ ਲੈ ਕੇ ਵੀਡੀਓ ਬਣਾਉਂਦੇ। ਉਹਦੇ ਵਿੱਚ ਚੰਗਾ ਭਲਾ ਰਾਮਚੰਦਰ ਤੇ ਲਛਮਣ ਉਹਦੇ ਮੂਹਰੇ ਖੜੇ ਹੱਥ ਬੰਨੀ, ਬਈ ਤੂੰ ਮਾਰਨ ਲੱਗਿਆ ਰਾਵਣ ਜੀ, ਸਾਨੂੰ ਕੋਈ ਗਿਆਨ ਦੇ ਜੋ। ਸੋ ਗਿਆਨਵਾਨ ਬੰਦਾ ਸੀ, ਉਹਨੇ ਮੂਰਖਤਾ ਜ਼ਰੂਰ ਕੀਤੀ, ਜਿਹੜੀ ਇੱਕ ਪਰਾਈ ਇਸਤਰੀ ਨੂੰ ਜੰਗ ਦੇ ਲੜਾਈ ਉਹਦੀ ਸੀਗੀ ਜਿਹਦੇ ਨਾਲ ਸੀ। ਇਹ ਗੱਲ ਕੋਈ ਅੱਜ ਵੀ ਚੰਗੀ ਨਹੀਂ ਕਹਿ ਸਕਦਾ। ਸੋ ਇਸੇ ਕਰਕੇ ਆਪਾਂ ਕਹਿ ਸਕਦੇ ਹਾਂ ਵੀ ਮੂਰਖ ਰਾਵਣ ਕਿਆ ਲੈ ਗਿਆ। ਫਿਰ ਇਹੋ ਜਿਹੇ ਮੂਰਖਤਾ ਦੇ ਵਿੱਚ ਆਪਦਾ ਘਾਣ ਕਰਾਇਆ, ਘਰ ਪਾਟਾ ਦਹਿ ਸਰ ਮਾਰਿਆ। ਫਿਰ ਜਿਹੜਾ ਐਡਾ ਦਹਿ ਸਰ ਦਾ ਮਤਲਬ 10 ਸਿਰਾਂ, ਐਡਾ ਬਦਵਾਨ ਸੀ, ਕਹਿੰਦੇ ਜੀ ਸੋਨੇ ਦੀ ਲੰਕਾ ਸੀ। ਇਹਦਾ ਮਤਲਬ ਹਰ ਪਾਸਿਓਂ ਤੋਂ ਸੰਪੂਰਨ ਸੀ। ਪਰ ਇੱਕ ਉਹਦੀ ਗੜਬੜ ਨੇ
ਉਹਦੇ ਸਾਰੇ ਚੰਗਿਆਈ ਜਿਹੜੀ ਸੀ ਉਹਦੀ ਲੈ ਕੇ ਬਹਿ ਗਿਆ। ਖੈਰ ਬਾਅਦ ਵਿੱਚ ਇਸ ਕਹਾਣੀ ਦੇ ਰਾਹੀਂ ਜਿਹੜਾ ਰਾਮਚੰਦਰ ਨੂੰ ਭਗਵਾਨ ਬਣਾਇਆ ਗਿਆ ਤੁਲਸੀਦਾਸ ਮੌਕੇ ਜਾਂ ਹੋਰ ਆ, ਉਹ ਸਾਰੀਆਂ ਗੱਲਾਂ ਆਪਾਂ ਨਿਤ ਕਰਦੇ ਆ। ਪਰ ਮੋਟੇ ਤੌਰ ਤੇ ਇਹ ਆ ਕਿ ਭਾਰਤ ਦੇ ਅਸਲ ਵਾਸੀ ਮੂਲ ਵਾਸੀ ਲੋਕ ਜਿਹੜੇ ਸ਼ਡਿਊਲਡ ਕਾਸਟ ਕਹਾਏ ਜਾਂਦੇ ਆ, ਜਿਹੜੇ ਨੀਚ ਸ਼ੂਦਰ ਮੰਨੇ ਜਾਂਦੇ ਆ, ਉਹਨਾਂ ਸਾਰਿਆਂ ਦਾ ਹੱਕ ਬਣਦਾ ਕਿ ਉਹ ਰਾਵਣ ਵੱਲ ਖੜੇ ਹੋਣ। ਹੈਰਾਨੀ ਦੀ ਗੱਲ ਇਹ ਆ ਕਿ ਬ੍ਰਾਹਮਣਵਾਦ ਦਾ ਕਮਾਲ ਦੇਖੋ ਸਦੀਆਂ ਤੋਂ। ਰਾਵਣ ਉਹਨਾਂ ਦਾ ਬੰਦਾ ਤੇ ਰਾਵਣ ਦੇ ਮਾਰੇ ਜਾਣ ਦੀ ਖੁਸ਼ੀ ਉਹ ਮਨਾਈ ਜਾਂਦੇ ਆ। ਜਿਵੇਂ ਆਪਣੀ ਕੌਮ ਦੇ ਵਿੱਚੋਂ ਆਪਾਂ ਨੂੰ ਗੁੰਮਰਾਹ ਕਰ ਲਿਆ ਜਾਵੇ ਤੇ ਆਪਣੀ ਕੌਮ ਦੇ ਵਿੱਚੋਂ ਕੋਈ ਇਹੋ ਜਿਹੇ ਬੰਦੇ ਪੈਦਾ ਹੋ ਜਾਣ ਜਿਹੜੇ ਸੰਤ ਭਿੰਡਰਾਂ ਵਾਲਿਆਂ ਦੀ ਸ਼ਹਾਦਤ ਜਿਹੜੀ ਆ ਇੰਡੀਅਨ ਨਜ਼ਰੀਏ ਤੋਂ, ਹਿੰਦੂ ਨਜ਼ਰੀਏ ਤੋਂ ਸੈਲੀਬ੍ਰੇਟ ਕਰਨ। ਇਹ ਬਿਲਕੁਲ ਉਵੇਂ ਦੀ ਗੱਲ। ਸੋ ਰਾਵਣ ਜਿਹੜਾ ਹੈ, ਜਿਨ੍ਹਾਂ ਦਾ ਨਾਇਕ ਹੈ, ਉਹ ਪਤਾ ਨਹੀਂ ਕਿਹੜੀ ਖੁਸ਼ੀ ਦੇ ਵਿੱਚ ਉਹਨੂੰ, ਉਹਦੇ ਮਾਰੇ ਜਾਣ ਨੂੰ ਸੈਲੀਬ੍ਰੇਟ ਕਰਦੇ ਆ। ਨਾਲੇ ਹੁਣ ਤਾਂ ਇਹਨਾਂ ਦੇ ਵਿਦਵਾਨਾਂ ਨੇ ਭਾਰਤੀ ਲੋਕ ਨੀਚ ਕਿਵੇਂ ਬਣੇ, ਸ਼ੂਦਰਾਸ ਲੋਸਟ ਗਲੋਰੀ, ਹਜ਼ਾਰਾਂ ਕਿਤਾਬਾਂ ਆ ਚੁੱਕੀਆਂ ਨੇਗੀਆਂ। ਜਿਨ੍ਹਾਂ ਇਹ ਦੋ ਕੌਮਾਂ ਦੀ ਜਾਂ ਦੋ ਧਰਮਾਂ ਦੀ ਜਾਂ ਦੋ ਸਿਵਲਾਈਜੇਸ਼ਨ ਦੀ ਜੰਗ ਸੀ, ਅੱਜ ਉਹੀ ਜੰਗ ਸਾਡੇ ਨਾਲ ਗੁਰਮਤ ਵਿਚਾਰਧਾਰਾ ਦੀ, ਜਾਣੀ ਕਿ ਸਿੱਖ ਸਿਵਲਾਈਜੇਸ਼ਨ ਵਰਸਜ ਹਿੰਦੂ ਸਿਵਲਾਈਜੇਸ਼ਨ ਦੀ ਜੰਗ। ਇਸ ਜੰਗ ਦੇ ਵਿੱਚ ਸਾਡੇ ਨਾਲ ਉਹੀ ਸਾਰਾ ਕੁਝ ਹੋ ਰਿਹਾ ਜਿਹੜਾ ਪਹਿਲਾਂ ਬੋਧੀਆਂ ਨਾਲ ਕੀਤਾ, ਹੋਰ ਕਈ ਇਸ ਸੰਸਾਰ ਦੇ ਵਿੱਚ ਹੋਰ ਕੌਮਾਂ ਨਾਲ ਹੋਇਆ। ਪਰ ਇੱਕ ਗੱਲ ਹੈ ਕਿ ਜਿਵੇਂ ਬੋਧੀਆਂ ਨੂੰ ਖਾ ਗਏ, ਜਿਵੇਂ ਦਲਿਤਾਂ ਨੂੰ ਸ਼ੂਦਰਾਂ ਨੂੰ ਖਾ ਗਏ, ਉਵੇਂ ਸਿੱਖਾਂ ਨੂੰ ਖਾਣਾ ਸੌਖਾ ਨਹੀਂ। ਇੱਧਰ ਧਰਮ ਤਾਂ ਜਿਹੜਾ ਸਿਖਾਉਂਦਾ ਸੋ ਸਿਖਾਉਂਦਾ, ਧਾਰਮਿਕ ਤੌਰ ਤੇ ਤਾਂ ਵਖਰੇਵਾਂ ਹੈਗਾ ਹੀ ਆ, ਪਰ ਜਿਹੜਾ ਖਾਲਸੇ ਨੂੰ ਖੰਡਾ ਦੇ ਗਏ ਨਾ ਕਲਗੀਧਰ ਸ਼ਹਿਨशाह, ਉਹ ਬੜੀ ਕਮਾਲ ਦੀ ਗੱਲ। ਸੋ ਬ੍ਰਾਹਮਣਵਾਦ ਆਪਦੇ ਪੱਖ ਤੋਂ ਜੋ ਮਰਜ਼ੀ ਕਰੇ ਕਰਾਵੇ, ਪਰ ਇਹ ਗੱਲ ਸੱਚੀ ਹੈ ਕਿ ਸਾਰੀ ਜਿਹੜੀ ਇਹਨਾਂ ਦੀ ਕੀਤੀ ਕਤਰੀ ਆ, ਉਹਦੇ ਤੇ 10ਵੇਂ ਪਾਤਸ਼ਾਹ ਦੇ ਬਚਨ ਜਿਹੜੇ ਆ ਉਹ ਸਾਰੀ ਕੌਮ ਨੂੰ ਚੜ੍ਹਦੀ ਕਲਾ 'ਚ ਲੈ ਜਾਂਦੇ ਆ। ਜਿਵੇਂ ਅੱਜ ਵੀ ਥਾਂ ਥਾਂ ਤੇ ਬੜੀਆਂ ਹਾਸੋਹੀਣੀਆਂ ਗੱਲਾਂ ਵਾਪਰੀਆਂ ਨੇ। ਕਿਤੇ ਆ ਰਿਹਾ ਵਾ ਕਿ ਰਾਵਣ ਜਿਹੜਾ ਸੀ ਉਹਦਾ ਬੁੱਤ ਕੋਈ ਪਹਿਲੋਂ ਹੀ ਅੱਗ ਲਾ ਗਿਆ। ਚੰਡੀਗੜ੍ਹ ਦੀ ਖਬਰ, ਇੱਕ ਖਬਰ ਆਈ ਆ ਕਿ ਮੀਂਹ ਪੈ ਗਿਆ ਤੇ ਰਾਵਣ ਜਿਹੜਾ ਸਾਰਾ ਹੀ ਰੁੜ ਗਿਆ ਬੁੱਤ ਉਹਦਾ। ਕਿਤੇ ਖਬਰ ਆਈ ਆ ਕਿ ਜੀ ਰਾਵਣ ਦੀ ਗਰਦਨ ਟੇਢੀ ਹੋ ਗਈ। ਕਿਤੇ ਕੁਛ ਕਿਤੇ ਕੁਛ। ਪਰ ਇਸ ਦਰਮਿਆਨ ਤਖਤ ਸੱਚਖੰਡ ਸ੍ਰੀ ਹਜੂਰ ਸਾਹਿਬ, ਉਥੋਂ ਦੁਸਹਿਰੇ ਦਾ ਜਿਹੜਾ ਪ੍ਰੋਗਰਾਮ ਆ, ਉੱਥੇ ਜੰਗੀ ਕਰਤੱਵ ਦਿਖਾ ਰਹੇ ਨੇ। ਵੀਡੀਓ ਮੇਰੇ ਸਾਹਮਣੇ ਚੱਲ ਰਹੀ ਆ, ਖਾਲਸਾਈ ਸੂਰਮੇ। ਸੋ ਸਾਨੂੰ ਚਾਹੀਦਾ ਕਿ ਇਹ ਦਿਨ ਜਿਹੜੇ ਨੇ ਇਹਨਾਂ ਵਾਲੇ ਤਰੀਕੇ ਨਾਲ ਨਾ ਮਨਾਈਏ। ਸਾਡੇ ਜਿਹੜੇ ਸਿੰਘ ਸਭਾ ਲਹਿਰ ਮੌਕੇ ਮੱਸਿਆ ਪੁੰਨਿਆ ਸੰਗਰਾਂਦਾਂ ਦੇ ਹਿੰਦੂ ਮੰਦਿਰਾਂ ਦੇ ਵਿੱਚ ਦਿਨ ਤਿਉਹਾਰ ਮਨਾਏ ਜਾਂਦੇ ਸੀ ਤੇ ਸਾਡੀਆਂ ਮਾਈਆਂ ਬੀਬੀਆਂ, ਸਾਡੇ ਸਾਰੇ ਲੋਕ ਉੱਥੇ ਪਹੁੰਚੇ ਹੁੰਦੇ ਸੀ। ਉਸ ਮਾਹੌਲ ਦੇ ਵਿੱਚ ਸਾਡੇ ਪੁਰਖਿਆਂ ਨੇ ਰਾਹ ਕੀ ਕੱਢਿਆ ਕਿ ਆਪਾਂ ਗੁਰਦੁਆਰਿਆਂ ਦੇ ਵਿੱਚ ਉਹਨਾਂ ਦਿਨਾਂ 'ਚ ਦੀਵਾਨ ਸਜਾਇਆ ਕਰਾਂਗੇ। ਸੋ ਸਾਡੇ ਪਿੰਡਾਂ ਸ਼ਹਿਰਾਂ 'ਚ ਆਲੇ ਦੁਆਲੇ ਅੱਜ ਵੀ ਫਲਾਣੇ ਥਾਂ ਤੇ ਪੁੰਨਿਆਂ ਦਾ ਦਿਹਾੜਾ ਜੀ ਮਨਾਇਆ ਜਾਂਦਾ, ਸੰਗਰਾਂਦ ਫਲਾਣੇ ਥਾਂ ਤੇ, ਫਲਾਣੇ ਥਾਂ ਦੇ ਉੱਤੇ ਜੀ ਆਪਣੇ ਮੱਸਿਆ ਮਨਾਈ ਜਾਂਦੀ ਹੈ। ਅਸਲ ਵਿੱਚ ਉਹ ਪੁੰਨਿਆ ਮੱਸਿਆ ਸੰਗਰਾਂਦ ਨਹੀਂ ਮਨਾਉਂਦੇ, ਉੱਥੇ ਗੁਰਮਤ ਵਿਚਾਰਾਂ ਕਰ ਲਈ ਦੀਵਾਨ ਸਜਾਏ ਜਾਂਦੇ ਸੀ ਸਿੰਘ ਸਭਾ ਲਹਿਰ ਨੂੰ। ਉਵੇਂ ਹੀ ਅੱਜ ਸਾਡੀ ਕੌਮ ਨੂੰ ਅਕਲ ਹੋਣੀ ਚਾਹੀਦੀ ਆ ਵੀ ਕਿਹੜੇ ਤੁਸੀਂ ਦੀਵਾਲੀਆਂ ਦੁਸਹਿਰਿਆਂ 'ਚ ਉਲਝੇ ਫਿਰਦੇ ਹੋ। ਇਹਨਾਂ ਦਿਨਾਂ ਨੂੰ ਖਾਲਸਾਈ ਸ਼ਾਨ ਨਾਲ ਮਨਾਇਆ ਕਰੋ। ਚਮਕੌਰ ਸਾਹਿਬ ਦੇ ਵਿੱਚ ਵੀ ਇਸ ਦਿਨ ਦੇ ਉੱਤੇ ਖਾਲਸਾਈ ਜੌਹਰ ਜਿਹੜਾ ਹੈਗਾ ਦਿਖਾਇਆ ਜਾਂਦਾ, ਪਰ ਇਸ ਦਿਨ ਨੂੰ ਤਾਂ ਸ਼ਾਸਤਰਧਾਰੀ ਹੋ ਕੇ ਖਾਲਸੇ ਮਨਾਇਆ ਕਰਨ ਤੇ ਇਹਦੇ ਨਾਲ ਤੁਹਾਡਾ ਅੰਦਰੋਂ ਕੌਮ ਦਾ ਜਿਹੜਾ ਲੜਨ ਮਰਨ ਦਾ ਜਜ਼ਬਾ ਆ ਵਧੀਆ ਲੱਗਦਾ ਜਦੋਂ ਥਾਂ ਥਾਂ ਦੇ ਉੱਤੇ ਸ਼ਾਸਤਰਧਾਰੀ ਹੋ ਕੇ ਸਿੰਘ ਜਿਹੜੇ ਆ, ਕਿਉਂਕਿ ਬੜੀ ਲੋੜ ਆ। ਅੱਜ ਇੱਕ ਹੋਰ ਖਬਰ ਆ ਗਈ ਜਿਹੋ ਜਿਹੀ ਹੁਸ਼ਿਆਰਪੁਰ ਆਈ ਸੀ ਕਿ ਜੀ ਲੁਧਿਆਣੇ ਜਿਹੜਾ ਸੰਗੋਵਾਲ ਵਾਲਾ ਪੁਲ ਵਾ, ਉੱਥੇ ਪੰਜਾਬੀ ਨੌਜਵਾਨ ਨੂੰ ਕੁੱਟਮਾਰ ਕਰਕੇ ਭਈਆਂ ਨੇ ਨਹਿਰ 'ਚ ਸੁੱਟਤਾ। ਹੁਣ ਉਹ ਬਚ ਗਿਆ ਜਾਂ ਨਹੀਂ ਇਹ ਤਾਂ ਅਜੇ ਖਬਰ ਨਹੀਂ ਆਈ, ਪਰ ਉੱਥੇ ਸੜਕ ਦੇ ਉੱਤੇ ਜਾਮ ਲੱਗਿਆ ਹੋਇਆ। ਉਹ 4 ਭਈਏ ਜਿਹੜੇ ਆ ਲੋਕਾਂ ਨੇ ਫੜ ਲਏ ਆ ਤੇ ਇਸ ਤਰੀਕੇ ਦੀਆਂ ਵਾਰਦਾਤਾਂ ਕਾਰਨ ਕਰਾਉਣ ਦੇ ਲਈ ਇੱਥੇ ਬੜੀ ਖੇਡ ਖੇਡੀ ਜਾ ਰਹੀ ਹੈ। ਆਪਾਂ ਗੱਲ ਕਰ ਚੁੱਕੇ ਹਾਂ ਕਿ ਪਿਛਲੇ ਦਿਨੀ ਇੱਥੇ BSF ਬੜੀ ਲਾਤੀ ਆ, ਉਹਦਾ ਕਾਰਨ ਸਮਝ ਨਹੀਂ ਲੱਗ ਰਿਹਾ। ਦੂਜੇ ਪਾਸੇ ਰੌਲਾ ਪਿਆ ਹੋਇਆ
ਕਿ ਜੀ ਬਾਹਰੋਂ ਬੱਸਾਂ ਦੇ ਵਿੱਚ ਬਿਲਕੁਲ ਨਵੇਂ ਭਈਏ ਹਰ ਰੋਜ਼ ਰਾਤ ਨੂੰ ਲਿਆ ਕੇ ਸਿੱਟੇ ਜਾ ਰਹੇ ਨੇ। ਇੱਕ ਦਿਨ ਹੁਸ਼ਿਆਰਪੁਰ ਦੀ ਖਬਰ ਆਈ ਸੀ, ਰਾਤ ਜਲੰਧਰ ਸੌਰੀ ਲੁਧਿਆਣੇ ਡੁਗਰੀ ਵਾਲੇ ਪਾਸੇ ਦੀ ਇੱਕ ਵੀਡੀਓ ਘੁੰਮ ਰਹੀ ਸੀ ਕਿ ਆਹ ਦੇਖੋ ਜੀ ਬੱਸ ਵਿੱਚ ਭਈਏ ਆਏ ਨੇ, ਪ੍ਰਾਈਵੇਟ ਬੱਸ ਵਿੱਚ। ਇਹ ਪੰਜਾਬ ਦੇ ਵਿੱਚ ਲਿਆ ਲਿਆ ਕੇ ਕਿਉਂ ਢੇਰੀਆਂ, ਪੰਜਾਬ ਨਿੱਕਾ ਜਿਹਾ, ਐਡੇ ਐਡੇ ਸੂਬੇ ਨੇ ਆਹ ਯੂਪੀ ਬਿਹਾਰ ਵਾਲੇ, ਉੱਥੇ ਨਹੀਂ ਜੇ ਇਹਦਾ ਸਰਿਆ ਤੇ ਪੰਜਾਬ ਚ ਆ ਕੇ ਬਾਹਲੀ ਰੋਟੀ ਆਜੂ, ਇਹਨਾਂ ਨੂੰ ਮਿਲ ਜੂ। ਖੈਰ ਗੱਲ ਇਹ ਹੈ ਕਿ ਜਿਵੇਂ ਪਿਛਲੇ ਦਿਨੀ ਜਿਹੜਾ ਮੁੰਡਾ ਗਾਉਣ ਵਾਲਾ ਰਾਜਵੀਰ ਜਵੰਦਾ, ਉਹਦੇ ਸੱਟ ਲੱਗਣ ਤੋਂ ਬਾਅਦ ਚੈਨਲਾਂ ਵਾਲਿਆਂ ਨੇ ਬੜਾ ਮਾੜਾ ਘਟੀਆ ਰੋਲ ਨਿਭਾਇਆ। ਉੱਥੇ ਜੀ ਚੈਨਲਾਂ ਵਾਲੇ ਪਹੁੰਚੇ ਤੇ ਜਿਹੜੇ ਉੱਥੇ ਸਫਾਈ ਵਾਲੇ ਜਾਂ ਹੋਰ ਛੋਟੇ ਹਸਪੀਟਲ 'ਚ ਕਰਮਚਾਰੀ ਆ, ਉਹਨਾਂ ਨੂੰ ਕਹਿਣ ਲੱਗੇ ਪਏ ਆ ਕਿ ਜਿਹੜੀ ਵੀ ਖਬਰ ਹੋਵੇ ਪਹਿਲਾਂ ਸਾਨੂੰ ਦੇਣੀ ਆ, ਅਸੀਂ ਆਪਦੇ ਚੈਨਲ ਤੇ ਚਲਾਵਾਂਗੇ। ਜਾਣੀ ਕਿ ਮਰਿਆ ਹੀ ਭਾਲਦੇ, ਜਿਵੇਂ ਗਿਰਜਾਂ ਫਿਰਦੀਆਂ ਹੁੰਦੀਆਂ ਨੇ ਨਾ, ਉਵੇਂ ਇਹਨਾਂ ਨੂੰ ਲਾਈਕ ਵਿਊ ਸ਼ੇਅਰ ਦਾ ਉਵੇਂ ਹੀ ਭਾਈ ਬਲਵੰਤ ਸਿੰਘ ਰਾਜੋਆਣੇ ਵਾਲੇ ਮਾਮਲੇ ਤੇ ਹੋਇਆ ਪਿਆ। ਅੰਨੀ ਦੇ ਥੇ ਆਪਦੇ ਕੋਲੇ ਖਬਰਾਂ ਲਾਈ ਜਾਂਦੇ ਆ ਵੀ ਇੰਨੀ ਤਰੀਕ ਨੂੰ ਫਾਂਸੀ ਚਾੜ ਦੇਣਾ ਭਾਈ ਰਾਜੋਆਣੇ ਨੂੰ। ਹਾਲਾਂਕਿ ਇਹ ਗੱਲ ਹੈ ਜ਼ਰੂਰ ਆ ਕਿ ਸੁਪਰੀਮ ਕੋਰਟ ਦੇ ਵਿੱਚ ਇਸ ਮਸਲੇ ਉੱਤੇ ਜੋ ਕਾਰਵਾਈ ਹੋਈ ਆ ਉਹ ਸੰਵੇਦਨਸ਼ੀਲ ਹੈ, ਉਹਦੇ ਉੱਤੇ ਚਰਚਾ ਸਾਡੀ ਕੌਮ 'ਚ ਚੱਲ ਰਹੀ ਆ। ਪਰ ਕੋਈ ਇਹ ਗੱਲ ਨਹੀਂ ਹੈ, ਇਹ ਜਿਹੜੀ ਭੜਕਾਹਟ ਪੈਦਾ ਕਰਕੇ ਲੋਕਾਂ ਦੇ ਵਿੱਚ ਕਲੇਸ਼ ਲਿਆਉਣਾ, ਇਹ ਗੱਲ ਬਹੁਤ ਮਾੜੀ ਆ। ਅਸੀਂ ਸਾਰੀ ਕੌਮ ਨੂੰ ਬੇਨਤੀ ਕਰਦੇ ਹਾਂ ਕਿ ਇਹਨਾਂ YouTube ਚੈਨਲਾਂ ਦੀਆਂ ਗੱਲਾਂ ਦੇ ਮਗਰ ਲੱਗ ਕੇ ਆਪਣੇ ਆਪ ਨੂੰ ਖਪਾਇਆ ਨਾ ਕਰੋ। ਇਹ ਝੂਠ ਬੋਲਦੇ, ਪਹਿਲਾਂ ਹਰ ਇੱਕ ਗੱਲ ਦੇ ਉੱਤੇ ਪੂਰੀ ਤਰ੍ਹਾਂ ਗੌਰ ਕਰ ਲਿਆ ਕਰੋ, ਸੱਚੀ ਗੱਲ ਲੱਭਿਆ ਕਰੋ। ਸਾਨੂੰ ਬਹੁਤ ਇਸ ਗੱਲ ਦਾ ਅਫਸੋਸ ਆ ਕਿ ਇਹ ਲੋਕ, ਇਹਨਾਂ ਦੀਆਂ ਰਿਸ਼ਤੇਦਾਰੀਆਂ ਨੇ, ਇਹਨਾਂ ਦੇ ਬੱਚੇ ਆ, ਮਾਪਿਆ, ਕੋਈ ਨਹੀਂ ਰੋਕਦਾ ਟੋਕਦਾ ਕਿ ਕਿਉਂ ਝੂਠ ਵੱਢੀ ਜਾਂਦੇ। ਖੈਰ ਅੱਜ ਫੇਰ ਦੁਸਹਿਰੇ ਦੀ ਗੱਲ ਆ ਗਈ ਚੇਤੇ। ਆ ਇੱਕ ਸ਼ੈਵ ਸੁਵਾਮੀ ਸੂਨਿਆ, ਇਹ ਇੱਕ ਇੱਥੇ ਬੜਾ ਸਤਿਕਾਰਤ ਚਿਹਰਾ ਬਣਦਾ ਜਾ ਰਿਹਾ ਦਿਨੋਂ ਦਿਨ। ਭਵਿੱਖ 'ਚ ਕੀ ਬਣਦਾ ਉਹ ਤਾਂ ਵਾਹਿਗੁਰੂ ਜਾਣੇ। ਪਰ ਉਹਨੇ ਕਿਹਾ ਕਿ 22 ਹਿੰਦੂਆਂ ਸਮੇਤ 50 ਤੋਂ ਵੱਧ ਸਿੱਖਾਂ ਦੇ ਝੂਠੇ ਮੁਕਾਬਲੇ ਬਣਾਉਣ ਵਾਲਾ ਰਾਖਸ਼ ਸੂਬਾ ਸਰਹੰਦ ਸੀ, ਤੇ ਉਹਨੇ ਰਾਵਣ ਦਾ ਪੁਤਲਾ ਫੂਕਣ ਦੀ ਥਾਂ ਤੇ ਸੂਬੇ ਸਰਹੰਦ ਦਾ ਪੁਤਲਾ ਫੂਕਿਆ, ਉਹਦੀ ਫੋਟੋ ਫਾਟੋ ਲਾ ਕੇ। ਉਹ ਸੋਸ਼ਲ ਮੀਡੀਆ ਤੇ ਖਬਰ ਘੁੰਮ ਰਹੀ ਹੈ। ਤੇ ਇਵੇਂ ਹੀ ਇੱਕ ਜਲੰਧਰ ਦੀ ਸ਼ਾਇਦ ਇਹ ਹੈ ਫੋਟੋ, ਜਿਹਦੇ ਵਿੱਚ ਜਲੰਧਰ ਦੀ ਨਹੀਂ, ਪੰਜਾਬ ਤੋਂ ਬਾਹਰ ਦੀ ਲੱਗਦੀ ਆ, ਰੇਨਕੋਟ ਪਾਇਆ ਹੋਇਆ ਜੀ ਰਾਵਣ ਦੇ ਬੁੱਤ ਦੇ, ਵੀ ਕਿਤੇ ਮੀਂਹ ਆਉਣ ਤੋਂ ਪਹਿਲਾਂ ਕਿਤੇ ਮੀਂਹ ਨਾ ਆ ਜੇ ਤੇ ਮਾਰਨ ਤੋਂ ਪਹਿਲਾਂ ਹੀ ਨਾ ਰਾਵਣ ਮਰ ਜੇ, ਬੜਾ ਖਿਆਲ ਰੱਖਿਆ ਹੋਇਆ। ਤੇ ਇੱਕ ਇੱਥੇ ਖਬਰ ਆਈ ਆ ਜੀ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੈਂਬਰ ਆ ਗੁਰਮੀਤ ਸਿੰਘ ਭਾਟੀਆ, ਉਹ RSS ਦੇ ਪ੍ਰੋਗਰਾਮ 'ਚ ਬੈਠਾ, ਨੀਕਰ ਤਾਂ ਨਹੀਂ ਪਾਈ ਹੋਈ, ਬਾਕੀ ਆਲੇ ਦੁਆਲੇ ਪੈਂਟਾਂ ਪਾਈ ਬੈਠਿਆ। ਹੁਣ ਇਹਨਾਂ ਨੇ ਪੈਂਟਾਂ ਰੱਖ ਲਈਆਂ ਨਾ, ਅੱਗੇ ਆਪਾਂ ਕਹਿੰਦੇ ਨੀਕਰਾਂ ਵਾਲੇ, ਖਾਕੀ ਨਿੱਕਰ ਵਾਲੇ। ਤੋਂ ਗੁਰਮੀਤ ਸਿੰਘ ਜਿਹੜਾ ਹੈ ਇਹ ਬੈਠਾ ਉੱਥੇ ਭਾਟੀਆ ਸਟੇਜ ਤੇ। ਅਕਾਲ ਤਖਤ ਤੋਂ ਹੁਕਮ ਹੋਇਆ ਹੈ ਵੀ RSS ਦੇ ਪ੍ਰੋਗਰਾਮਾਂ 'ਚ RSS ਨਾਲ ਸੰਬੰਧ ਨਹੀਂ ਰੱਖਣ, ਪਰ ਸਾਡੇ ਤਾਂ ਇਹਦੇ ਬਾਦਲ ਦਲ ਵਾਲੇ ਸਾਰੇ ਹੀ ਰੱਖਦੇ ਰਹੇ ਨੇ। ਖੈਰ ਇਹਦਾ ਮਸਲਾ ਆਉਣ ਵਾਲੇ ਦਿਨਾਂ 'ਚ ਕੌਮ ਦੇ ਵਿੱਚ ਵਧੇਗਾ, ਇਹਦੇ ਉੱਤੇ ਕਾਰਵਾਈ ਜਿਹੜੀ ਆ ਉਹ ਲਾਜ਼ਮੀ ਹੋਣੀ ਚਾਹੀਦੀ ਆ। ਸੋ ਇਸ ਮਾਹੌਲ ਦੇ ਵਿੱਚ ਇੱਕ ਖਬਰ ਇਹ ਆਈ ਆ ਕਿ ਪਾਕਿਸਤਾਨ ਗੁਰਪੁਰਬ ਆ ਰਿਹਾ ਜਿਹੜਾ ਗੁਰੂ ਨਾਨਕ ਪਾਤਸ਼ਾਹ ਦਾ, ਉਹਦੇ ਲਈ ਜਥਾ ਐਤਕੀ ਜਾਵੇਗਾ। ਜਦੋਂ ਜੰਗੀ ਮਾਹੌਲ ਬਣਿਆ ਸੀ, ਜਦੋਂ ਇਹ ਡਰਾਮਾ ਜਿਹਾ ਕੀਤਾ ਇਹਨਾਂ ਨੇ ਵੀ ਅਸੀਂ ਜੀ ਪਹਿਲਗਾਮ ਦਾ ਬਦਲਾ ਲੈਣਾ, ਹਾਲਾਂਕਿ ਉਹ ਪਹਿਲਗਾਮ ਵਾਲੇ ਬੰਦੇ ਕੌਣ ਸੀ, ਕਿੱਥੇ, ਅੱਜ ਤੱਕ ਉਹ ਕੁਝ ਪਤਾ ਨਹੀਂ, ਨਾ ਪੁਲਵਾਮਾ ਦਾ ਪਤਾ ਲੱਗਿਆ, ਨਾ ਪਹਿਲਗਾਮ ਦਾ। ਹੁਣ ਸਾਰਿਆਂ ਨੂੰ ਪਤਾ ਹੀ ਆ, ਮੋਦੀ ਸਾਹਿਬ ਜਾਣਨ ਤੇ ਅਮਿਤ ਸ਼ਾਹ ਜਾਂ ਡੁਭਾਲ ਜਾਣੇ। ਪਰ ਮੋਟੇ ਤੌਰ ਤੇ ਗੱਲ ਇਹ ਹੈ ਕਿ ਇਹਨਾਂ ਨੇ ਫਿਰ ਸਿੱਖਾਂ ਨੂੰ ਟੰਗ ਲਿਆ। ਪਹਿਲਾਂ ਤਾਂ ਜੰਗੀ ਮਾਹੌਲ ਦੇ ਵਿੱਚ ਪੰਜਾਬ ਨੂੰ ਬਲੀਆ ਮੇਟ ਕਰ ਲਈ ਵੀ ਇੱਥੇ ਜੰਗ ਲੜੀ ਜਾਊਗੀ, ਉਦੋਂ ਵੀ ਸਿੱਖ ਵਿਰੋਧ 'ਚ ਰਹੇ, ਫਿਰ ਹੋਰ ਕਈ ਸ਼ੋਸ਼ੇ ਛੱਡੇ। ਇਸੇ ਦਰਮਿਆਨ ਦਲਜੀਤ ਦੋਸਾਂਝ ਵਾਲੀ ਫਿਲਮ ਦਾ ਰੌਲਾ ਪਾ ਕੇ ਬਹਿ ਗਏ ਤੇ ਫਿਰ ਕਹਿੰਦੇ ਜਥਾ ਨਹੀਂ ਜਾਣ ਦੇਣਾ ਉੱਥੇ। ਹੁਣ ਪਤਾ ਨਹੀਂ ਕੀ ਹੋ ਗਿਆ, ਪਿੱਛੇ ਜੇ ਆਪੇ ਮੈਚ ਖੇਡ ਲਿਆ ਉਹਨਾਂ ਨਾਲ, ਤੇ ਫਿਰ ਹੁਣ ਕਹਿੰਦੇ ਆ ਵੀ ਪਾਕਿਸਤਾਨ ਜਿਹੜਾ ਜਥਾ ਜਾਊਗਾ। ਕੁੱਲ ਮਿਲਾ ਕੇ ਇਸ ਮੁਲਕ ਦਾ ਬਾਬਾ ਆਦਮ ਨਰਾਲਾ ਹੀ ਆ, ਕੋਈ ਪੱਕਾ ਠੋਸ ਇਹਨਾਂ ਦਾ ਨਿਰਣਾ ਨਹੀਂ ਹੁੰਦਾ। ਜਦੋਂ ਪਾਕਿਸਤਾਨ ਦੇ ਨਾਲ ਵਿਗੜਦੇ ਆ ਉਦੋਂ ਲੱਗਦਾ ਵੀ ਅੱਜ ਇਹ ਬੰਬ ਬੁਲਾ ਦੇਣਗੇ, ਆਰ ਪਾਰ ਕੀ ਲੜਾਈ ਲੜੇਂਗੇ, ਤੇ ਉਧਰੋਂ ਅਮਰੀਕਾ ਵਾਲੇ ਇੱਕ ਦਬਕਾ ਜਿਹਾ ਮਾਰਦੇ ਆ, ਫਿਰ ਮੋਦੀ ਸਾਹਿਬ ਜਿਹੜੇ ਨੇਗੇ ਉੱਥੇ ਹੀ ਖੜੇ ਦੇ ਖੜੋਤੇ ਉੱਥੇ ਹੀ ਰਹਿ ਜਾਂਦੇ। ਖੈਰ ਇਹ ਸਾਰਾ ਜਿਹੜਾ ਇਹਨਾਂ ਦਾ ਸ਼ੋਸ਼ਾ ਉਹ ਚੱਲਦਾ ਰਹਿਣਾ, ਚੱਲਦਾ ਰਿਹਾ।
ਤੇ ਇੱਕ ਜਿਹੜੀ ਗੱਲ ਆਪਾਂ ਕੱਲ ਕਰਦੇ ਸੀ ਕਿ ਪੰਜਾਬ ਦੇ ਵਿੱਚ ਸਿੱਖ ਮੁੰਡਿਆਂ ਨੂੰ, ਪੰਜਾਬੀ ਮੁੰਡਿਆਂ ਨੂੰ ਕੰਮ ਨਹੀਂ ਕਰਨ ਦਿੰਦੇ। ਇੱਥੇ ਗੁਰਸੇਵਕ ਸਿੰਘ ਭਾਣੇ ਹੁਣਾਂ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਹਮਣੇ ਅੰਮ੍ਰਿਤਸਰ ਸਟਾਲ ਲਾਉਣਾ ਚਾਹਿਆ ਸੀ ਤੇ ਪੂਰੇ ਪ੍ਰਸ਼ਾਸਨ ਨੇ ਬਹੁਤ ਜ਼ਿਆਦਾ ਖਪਾਇਆ, ਸਤਾਇਆ, ਉਹਨਾਂ ਨੂੰ ਭਜਾਉਣਾ ਚਾਹਿਆ, ਬਿਜਲੀ ਨਹੀਂ ਦੇਣੀ, ਇੱਥੇ ਨਹੀਂ ਲਾਉਣ ਦੇਣਾ ਸਟਾਲ। ਅਖੀਰ ਅੱਜ ਸਿੱਖ ਨੌਜਵਾਨਾਂ ਨੇ ਅੱਡ-ਅੱਡ ਜਥੇਬੰਦੀਆਂ ਨੇ ਜਾ ਕੇ ਉੱਥੇ ਪਹਿਰਾ ਦਿੱਤਾ ਤੇ ਉਹ ਅੱਜ ਮਾਮਲਾ ਜਿਹੜਾ ਹੈ ਲੱਗਦਾ ਵੀ ਇੱਕ ਵਾਰ ਪ੍ਰਸ਼ਾਸਨ ਵੱਲੋਂ ਠੰਡ ਢੰਡੌਰਾ ਹੋ ਗਿਆ। ਪਰ ਤੁਸੀਂ ਇਹ ਦੇਖੋ, ਯੂਪੀ ਬਿਹਾਰ ਦਾ ਕੋਈ ਵੀ ਭਈਆ ਇੱਥੇ ਪੰਜਾਬ ਚ ਆਵੇ, ਕੋਈ ਉਹਦੇ ਕਾਗਜ਼ ਪੱਤਰ ਨਹੀਂ ਦੇਖਦੇ, ਮਿੰਟੋ ਮਿੰਟੀ ਉਹਦੀਆਂ ਇੱਥੇ ਕੰਮਕਾਰ ਸੈੱਟ ਕਰਕੇ ਉਹ ਮਾਰਦੇ ਆ। ਪੰਜਾਬ ਦੀ ਧਰਤੀ ਤੇ ਹਿੰਦੀ ਬੋਲਣ ਵਾਲਾ ਬੰਦਾ ਹਿੰਦੂ ਸਿਵਲਾਈਜੇਸ਼ਨ ਦਾ ਇੱਕ ਜਿਵੇਂ ਸਿਪਾਹੀ ਹੋ ਗਿਆ, ਉਵੇਂ ਉਹ ਇੱਥੇ ਆ ਜਾਂਦਾ। ਪਰ ਪੰਜਾਬੀ ਮੁੰਡਿਆਂ ਨੂੰ ਕੰਮ ਨਹੀਂ ਕਰਨ ਦੇਣਾ। ਹਰ ਥਾਂ ਦੇ ਉੱਤੋਂ ਪੰਜਾਬੀਆਂ ਨੂੰ ਭਜਾਇਆ ਜਾਂਦਾ, ਪੰਜਾਬੀਆਂ ਨੂੰ ਪੂਰੀ ਤਰ੍ਹਾਂ ਡੱਕਰਿਆ ਜਾਂਦਾ ਕਿ ਇਹਨਾਂ ਨੂੰ ਕੰਮ ਨਹੀਂ ਕਰਨ ਦੇਣਾ। ਇਹ ਗੱਲ ਉਹਨਾਂ ਬੱਚਿਆਂ ਬਾਰੇ ਹੋ ਰਹੀ ਆ ਜਿਹੜੀ ਕੌਮ ਨੇ ਪਿਛਲੇ 30-35 ਸਾਲ ਇੱਥੇ ਐਡਾ ਇੱਕ ਜ਼ਫਰ ਜਾਲਿਆ। ਜਦੋਂ ਇੱਥੇ ਜਿਨ੍ਹਾਂ ਕੋਲੇ 4 ਪੈਸੇ ਆ ਉਹ ਵਿਚਾਰੇ ਬਾਹਰ ਨੂੰ ਜਾਂਦੇ ਆ, ਕੋਈ ਆਈਲੈਟਸ ਕਰਕੇ, ਕੋਈ ਹੋਰ ਹੁੱਲਾ ਵਰਤ ਕੇ। ਹੁਣ ਬਾਹਰ ਵੀ ਕੰਮ ਹੋ ਗਿਆ ਤੇ ਇੱਥੇ ਜਿਹੜੇ ਬੱਚੇ ਵਿਚਾਰੇ ਕੰਮ ਕਰਨਾ ਚਾਹੁੰਦੇ ਆ ਉਹਨਾਂ ਦਾ ਬੜਾ ਲਹੂ ਪੀਤਾ ਜਾਂਦਾ। ਮੈਂ ਇਹ ਗੱਲ ਕਰਨੀ ਚਾਹੁੰਦਾ ਕਿ ਜਿਹੜੇ ਸਾਡੇ ਆਹ 92 ਵਿਧਾਇਕਾਂ ਵਾਲੀ 93 ਵਾਲੀ ਪਾਰਟੀ ਹੈ ਜਾਂ ਸਾਡੇ ਹੋਰ ਅੱਡ-ਅੱਡ ਸਿਆਸੀ ਦਲਾਂ ਦੇ ਲੋਕ ਨੇ, ਇਹ ਜਦੋਂ ਬਾਹਰਲੇ ਮੁਲਕਾਂ 'ਚ ਆਉਂਦੇ ਆ ਉੱਥੇ ਭਾਈ ਇਹਨਾਂ ਨੂੰ ਬਿਠਾ ਕੇ ਪੁੱਛਿਆ ਕਰੋ, ਘੇਰਿਆ ਕਰੋ ਵੀ ਤੁਸੀਂ ਪੰਜਾਬ ਦੇ ਬੱਚਿਆਂ ਨੂੰ ਪੰਜਾਬ 'ਚ ਕੰਮ ਕਰਨ ਕਿਉਂ ਨਹੀਂ ਦਿੰਦੇ? ਕਿਉਂ ਤੁਸੀਂ ਯੂਪੀ ਬਿਹਾਰ ਦੇ ਹੋਰਨਾਂ ਥਾਵਾਂ ਦੇ ਲੋਕ ਵਸਾ ਕੇ ਇੱਥੇ ਮਾਈਨੋਰਟੀਜ਼ ਕਰ ਰਹੇ ਹੋ ਸਿੱਖਾਂ ਨੂੰ? ਤੇ ਨਾਲੇ ਜਿੰਨੀ ਅਫਸਰਸ਼ਾਹੀ ਆ ਨਗਰ ਨਿਗਮ ਤੇ ਹੋਰ ਸਾਰੇ, ਉੱਥੇ ਐਂਟੀ ਸਿੱਖ, ਐਂਟੀ ਪੰਜਾਬ ਲੋਕ ਜਿਹੜੇ ਆ ਉਹ ਲਾਏ ਹੋਏ ਨੇ। ਖੈਰ, ਇਹ ਜਿਹੜਾ ਮਸਲਾ ਇਹ ਦਿਨੋਂ ਦਿਨ ਜ਼ੋਰ ਫੜਦਾ ਜਾ ਰਿਹਾ। ਸਰਕਾਰ ਚਾਹੁੰਦੀ ਆ ਵੀ ਲੋਕ ਇਸ ਮਸਲੇ ਨੂੰ ਭੁੱਲ ਜਾਣ, ਪਰ ਇਹ ਮਸਲਾ ਅੱਜ ਨਹੀਂ ਤਾਂ ਕੱਲ ਇੱਕ ਵਾਰ ਪੰਜਾਬ ਦੇ ਵਿੱਚ ਲਾਜ਼ਮੀ ਤੌਰ ਦੇ ਉੱਤੇ ਕਲੇਸ਼ ਜਿਹੜਾ ਹੈਗਾ ਉਹ ਹੋਏਗਾ। ਤੇ ਇਸ ਦੌਰ ਵਿੱਚ ਜਦੋਂ ਕਿ ਨਿੱਤ ਕੋਈ ਨਵਾਂ ਸ਼ੋਸ਼ਾ ਛੱਡ ਕੇ ਲੋਕਾਂ ਦਾ ਧਿਆਨ ਖਿੱਚਣ ਦੀ ਸਿਆਸੀ ਲੋਕਾਂ ਨੂੰ ਬਿਮਾਰੀ ਆ, ਉਸ ਮਾਹੌਲ ਦੇ ਵਿੱਚ ਜਿਹੜੀ ਆਮ ਆਦਮੀ ਪਾਰਟੀ ਆ ਉਹਦੇ ਅੱਡ-ਅੱਡ ਲੀਡਰਾਂ ਦੇ ਉੱਤੇ, ਅੱਡ-ਅੱਡ ਵਿਧਾਇਕਾਂ ਦੇ ਉੱਤੇ ਕੋਈ ਨਾ ਕੋਈ ਮਸਲਾ ਜਿਹੜਾ ਉਹ ਖੜਾ ਹੋਇਆ ਹੀ ਰਹਿੰਦਾ। ਹੁਣ ਡਾਕਟਰ ਬਲਵੀਰ ਸਿੰਘ ਆ ਜਿਹੜੇ, ਉਹਨਾਂ ਦੇ ਉੱਤੇ, ਜਿਹੜੇ ਹੈਲਥ ਮਿਨਿਸਟਰ ਆ ਇਹਨਾਂ ਦੇ, ਉਹਨਾਂ ਤੇ ਸੈਕਸੁਅਲ ਹਰਾਸਮੈਂਟ ਦਾ ਜਿਹੜਾ ਇੱਕ ਮੁਕੱਦਮਾ, ਇੱਕ ਮਾਮਲਾ ਸਾਹਮਣੇ ਆਇਆ, ਜਿਹਦੇ ਵਿੱਚ ਲੋਕਾਂ 'ਚ ਚਰਚਾ ਹੋਣੀ ਸੁਭਾਵਿਕ ਆ ਬਈ ਅਜੇ ਪਠਾਨਮਾਦ ਵਾਲਾ ਮਸਲਾ ਠੰਡਾ ਹੋਇਆ ਨਹੀਂ ਸੀ ਤੇ ਆ ਇੱਕ ਨਵਾਂ ਸਕੈਂਡਲ ਜਿਹੜਾ ਹੈਗਾ ਸਾਹਮਣੇ ਆ ਗਿਆ। ਸੋ ਇਸ ਸਰਕਾਰ ਤੋਂ ਲੋਕਾਂ ਨੂੰ ਸਭ ਤੋਂ ਵੱਧ ਆਸਾਂ ਸੀ, ਪਰ ਸਭ ਤੋਂ ਨਖਿੱਧ ਇਹ ਸਾਬਤ ਹੋਏ ਨੇ। ਅੱਜ ਅਜੀਤ ਅਖਬਾਰ ਦੇ ਫਰੰਟ ਪੇਜ ਤੇ ਖਬਰ ਲੱਗੀ ਹੋਈ ਆ ਕਿ ਦਿੱਲੀ ਤੋਂ ਖਾਲੀ ਹੱਥ ਪਰਤੇ ਆ ਪੰਜਾਬ ਦੇ ਮੁੱਖ ਮੰਤਰੀ। ਕੇਂਦਰ ਨੇ ਸੂਬੇ ਕੋਲ ਪਏ 12,000 ਕਰੋੜ ਰੁਪਏ ਦਾ ਮੰਗਿਆ ਖਰਚਾ ਦਾ ਬਿਉਰਾ। ਹੁਣ ਸੱਚੀ ਗੱਲ ਇਹ ਹੈ ਕਿ ਪੰਜਾਬ ਦੇ ਲੋਕਾਂ ਨੇ ਬੜੇ ਚਾਵਾਂ ਮਲਾਰਾਂ ਨਾਲ ਇਹ ਸਰਕਾਰ ਬਣਾਈ ਸੀ, ਪਰ ਭਗਵੰਤ ਮਾਨ ਨੇ ਚੁਟਕਲੇ ਸੁਣਾ ਕੇ 4-4.5 ਸਾਲ ਲੰਘਾਤੇ, ਗਾਹਾਂ ਕੁਛ ਦਿਖਦਾ ਨਹੀਂ। ਹੋਣਾ ਤਾਂ ਇਹ ਚਾਹੀਦਾ ਕਿ ਜੇਕਰ ਭਾਈ ਤੁਸੀਂ ਬਾਦਲ ਕਿਆਂ ਤੋਂ, ਕਾਂਗਰਸੀਆਂ ਤੋਂ, ਭਾਜਪਾ ਤੋਂ, ਸਾਰਿਆਂ ਤੋਂ ਦੁਖੀ ਹੋ ਕੇ ਇਹਨਾਂ ਨੂੰ ਲਿਆਂਦਾ ਸੀ, ਹੁਣ ਤਾਂ ਮੰਨ ਲਓ ਵੀ ਖਾਲਿਸਤਾਨ ਬਗੈਰ ਗੁਜ਼ਾਰਾ ਨਹੀਂ, ਪਰ ਨਹੀਂ, ਹੁਣ ਕੋਈ ਨਵਾਂ ਲੱਭ ਲੈਣਾ। ਇਹ ਤਰਾਸਦੀ ਆ ਜਿਹੜੀ ਕੌਮ ਦੀ, ਇਹ ਬੜਾ ਦੁਖਦਾਈ ਹੈ। ਇੱਕ ਗੱਲ ਚੰਗੀ ਤਰ੍ਹਾਂ ਮੈਂ ਕਹਿ ਦੇਣੀ ਚਾਹੁੰਦਾ ਕਿ ਚਾਹੇ 10,000 ਸਾਲ ਲੱਗੇ ਰਹੋ, ਇਸ ਸਿਸਟਮ ਦੇ ਵਿੱਚ ਆਪਣੇ ਪੱਲੇ ਕੱਖ ਨਹੀਂ ਜੇ ਪੈਣਾ। ਇਹ ਸਿਸਟਮ ਤੁਹਾਨੂੰ ਹਰਾਏਗਾ, ਹੰਭਾਏਗਾ, ਤੁਹਾਡੀ ਹੋਂਦ ਮਾਰੇਗਾ। ਤੁਹਾਡੇ ਪੰਜਾਬ ਦੇ ਵਿੱਚ ਹੀ ਤੁਹਾਡੇ ਜੁੱਤੀਆਂ ਮਾਰਨ ਵਾਲਾ ਸਿਸਟਮ ਖੜਾ ਕੀਤਾ ਜਾਏਗਾ। ਖਾਲਿਸਤਾਨ ਬਗੈਰ ਗੁਜ਼ਾਰਾ ਨਹੀਂ। ਜਿੰਨਾ ਟਾਈਮ ਇਸ ਸਿਸਟਮ ਦਾ ਖਹਿੜਾ ਛੱਡ ਕੇ ਖਾਲਿਸਤਾਨ ਵਾਲੇ ਪਾਸੇ ਨਹੀਂ ਆਉਂਦੇ, ਉਹਨਾਂ ਟਾਈਮ ਆਪਣੇ ਇਦਾਂ ਹੀ ਜੁੱਤੀਆਂ ਪੈਂਦੀਆਂ ਰਹਿਣਗੀਆਂ। ਬਹੁਤ ਸਾਰੇ ਹਿੰਦੂ ਭਾਈਚਾਰੇ ਦੇ ਲੋਕ ਬੜੇ ਖੁਸ਼ ਹੁੰਦੇ ਆ ਕਿ ਸਿੱਖਾਂ ਦੀਆਂ ਚੀਕਾਂ ਪੈ ਰਹੀਆਂ ਨੇ। ਸਿੱਖ ਬੜੇ ਕਲਪੇ ਪਏ ਨੇ ਕਿ ਸਿੱਖਾਂ ਦੇ ਬੱਚਿਆਂ ਨੂੰ ਕੰਮ ਨਹੀਂ ਮਿਲਦਾ, ਸਿੱਖਾਂ ਨੂੰ ਜੀ ਜਿਹੜਾ ਹੈਗਾ ਕੋਈ ਪੁੱਛਦਾ ਨਹੀਂ। ਪਰ
ਸੱਚੀ ਗੱਲ ਇਹ ਆ ਕਿ ਦੁਨੀਆ 'ਚ ਜਲੂਸ ਭਾਈ ਹਿੰਦੂ ਭਾਈਚਾਰੇ ਦਾ ਨਿਕਲ ਰਿਹਾ ਕਿ ਉਹ ਕੌਮ ਸਿੱਖਾਂ ਦੀ ਜਿਹਨੇ ਕਿਸੇ ਕੋਲੋਂ ਕਦੇ ਹਾਰ ਨਹੀਂ ਮੰਨੀ, ਜਿਹੜੀ ਅੱਜ ਵੀ ਆਪਣੀ ਹੋਂਦ ਹਸਤੀ ਲਈ ਲੜਦੀ ਹੈ, ਜਿਹਦੇ ਅੱਜ ਵੀ ਸਾਰੇ ਸੰਸਾਰ ਦੇ ਵਿੱਚ ਅੱਡ-ਅੱਡ ਮੁਲਕਾਂ ਦੇ ਵਿੱਚ ਗਏ ਹੋਏ ਲੋਕ ਉੱਥੇ ਸਤਿਕਾਰ ਹਾਸਲ ਕਰਦੇ, ਉਸ ਕੌਮ ਨੇ ਤਾਂ ਫੇਰ ਸਰਵਾਈਵ ਕਰ ਜਾਣਾ। ਪਰ ਇਤਿਹਾਸ ਵਿੱਚ ਇਹ ਚੀਜ਼ ਦਰਜ ਹੋ ਜਾਣੀ ਆ ਕਿ ਕਦੇ ਹਿੰਦੂਆਂ ਦਾ ਭਲਾ ਨਾ ਕਰਿਓ, ਹਿੰਦੂਆਂ ਦੇ ਉੱਤੇ ਯਕੀਨ ਨਾ ਕਰਿਓ। ਸੱਪ ਪਿਆ ਹੋਵੇ ਸੱਪ ਤੇ ਯਕੀਨ ਕਰ ਲਿਓ, ਪਰ ਕਿਸੇ ਹਿੰਦੂ ਤੇ ਯਕੀਨ ਨਾ ਕਰੇ। ਸੋ ਜਿਹੜੇ ਖੁਸ਼ ਹੁੰਦੇ ਨੇ ਨਾ, ਉਹ ਇਹ ਜ਼ਰੂਰ ਚੇਤੇ ਰੱਖਿਓ ਕਿ ਸਾਡਾ ਤਾਂ ਜਿਹੜਾ ਕੁਝ ਹੋਣਾ ਸੋ ਹੋਣਾ, ਪਰ ਤੁਸੀਂ ਆਪਦੇ ਲਈ ਕੱਢੇ ਜਿਹੜੇ ਬੀਜ ਰਹੇ ਹੋ ਇਹ ਜ਼ਰੂਰ ਤੁਹਾਨੂੰ ਤੰਗ ਕਰਨਗੇ। ਇੱਥੇ ਸਮਾਪਤੀ ਕਰਦੇ ਹਾਂ ਜੀ, ਫੇਰ ਮਿਲਾਂਗੇ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।